ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਪਟਿਆਲਾ ਸਟੂਡੀਓ ਤੋਂ ਬਲਤੇਜ ਬਾਨੋ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਪਿਰਦੀ ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082725000, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਰਾਜਵਿੰਦਰ ਸਿੰਘ ਕਾਲੂ ਜੁਬਾ ਸਿਟੀ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਧਰਮ ਸਿੰਘ ਰਘਵੀਰ ਕੌਰ ਸਲਮਾ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਚੁੱਕਨੇ ਬਲਤੇਜ ਬਾਨੋ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਕੁਝ ਕੁ ਖਬਰਾਂ ਤੇ ਝਾਤ ਮਾਰਦੇ ਹਾਂ। ਵਿਰੋਧੀ ਧਿਰਾਂ ਵੱਲੋਂ ਸੈਸ਼ਨ ਦਾ ਬਿਲਕੁਲ ਬਾਈਕਾਟ ਚੱਲ ਰਿਹਾ ਆ, ਤੇ ਪਰ ਅੱਜ ਸੈਸ਼ਨ ਦੇ ਖਤਮ ਹੋਣ ਦੇ ਵੀ ਆਸਾਰ ਆ। ਜਿਹੜੇ ਰਾਜ ਸਭਾ ਦੇ ਵਿੱਚ ਜੋ ਕੁਝ ਹੋਇਆ, ਜਿਸ ਤਰੀਕੇ ਦੇ ਨਾਲ ਰਾਜ ਸਭਾ ਦੇ ਬਿੱਲ ਵਿੱਚ ਜਿਹੜਾ ਦੀ ਖੇਤੀ ਦੇ ਬਿੱਲ ਪਾਸ ਕੀਤੇ ਗਏ, ਤੁਸੀਂ ਕਹਿ ਲਓ ਕਿ ਉਹ ਭਾਰਤ ਦੇ ਲੋਕਤੰਤਰ ਦੇ ਵਿੱਚ ਤਾਂ ਪਹਿਲਾਂ ਕਦੇ ਨਹੀਂ ਜਿਹੜਾ ਦੀ ਹੋਇਆ। ਕਿਉਂਕਿ ਜੇ ਇੱਕ ਮੈਂਬਰ ਵੀ ਰਾਜ ਸਭਾ ਦਾ ਉੱਠ ਕੇ ਕਹਿੰਦਾ ਕਿ ਵੋਟਿੰਗ ਹੋਣੀ ਚਾਹੀਦੀ ਹੈ ਤਾਂ ਉਹ ਵੋਟਿੰਗ ਹੁੰਦੀ ਰਹੀ ਹੈ। ਇਹਦੇ ਵਿੱਚ 6 ਦੇ ਕਰੀਬ ਮੈਂਬਰ ਸਨ ਜਿਨ੍ਹਾਂ ਨੇ ਉੱਠ ਕੇ ਇਹ ਗੱਲ ਕਹੀ ਕਿ ਇਹ ਵੋਟਿੰਗ ਹੋਣੀ ਚਾਹੀਦੀ ਹੈ, ਬਜਾਏ ਇਹਦੇ ਕਿ ਜਿਹੜੀ ਜੀ ਇਹ ਵੋਟਿੰਗ ਹੁੰਦੀ। ਕਿਉਂ ਕੀਤਾ ਗਿਆ ਜੀ? ਕਿਉਂਕਿ ਜਿਨ੍ਹਾਂ ਤੋਂ ਆਸ ਸੀਗੀ ਭਾਜਪਾ ਨੂੰ ਕਿ ਉਹਨਾਂ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਆ ਉਹਨਾਂ ਪਾਰਟੀਆਂ ਦੇ, ਉਹ ਉਹਨਾਂ ਦਾ ਜਿਹੜਾ ਜੀ ਉਹ ਸਾਥ ਦੇ ਦੇਣਗੇ, ਉਹਨਾਂ ਤੋਂ ਸਾਥ ਦੀ ਆਸ ਜਿਹੜੀ ਸੀ ਉਹ ਖਤਮ ਹੋ ਗਈ। ਉਹ ਸਾਰੇ ਵਿਰੋਧ ਦੇ ਵਿੱਚ ਖੜੇ ਹੋ ਗਏ। ਜਦੋਂ ਵਿਰੋਧ ਦੇ ਵਿੱਚ ਖੜੇ ਹੋ ਗਏ ਤੇ ਜਿਹੜੀ ਕੈਲਕੂਲੇਸ਼ਨ ਸੀ ਉਹ ਉਲਟ ਚਲੇਗੀ ਭਾਜਪਾ ਦੀ। ਫਿਰ ਉਹਨਾਂ ਨੇ ਜੋ ਧੱਕਾ ਇੱਥੇ ਜਿਹੜਾ ਦੀ ਰਾਜ ਸਭਾ ਦੇ ਵਿੱਚ ਕੀਤਾ, ਉਹਦੀ ਵੀਡੀਓ ਦੇ ਕਿਸੇ ਨੇ ਦੇਖੀ ਹੋਵੇ ਕਿ 4 ਲੇਅਰ ਜਿਹੜੀਆਂ ਸੀਗੀਆਂ ਜੀ ਉਹ ਲਾ ਕੇ ਰਾਜ ਸਭਾ ਜਿਹੜੇ ਚਲਾ ਰਹੇ ਸੀ ਉਪ ਸਭਾਪਤੀ, ਉਹਨੂੰ ਪ੍ਰੋਟੈਕਸ਼ਨ ਦੇ ਕੇ ਉਹਨੇ ਨਾਲ ਦੀ ਨਾਲ ਇਹ ਬੋਲਿਆ ਕਿ ਇਹਦੀ ਮੂੰਹ ਜ਼ਬਾਨੀ ਪਾਸ ਕਰ ਦਿੱਤਾ ਗਿਆ। ਇਹ ਆਸ ਜਿਹੜੀ ਸੀ ਉਹ ਭਾਜਪਾ ਨੂੰ ਇਹ ਸੀ ਕਿ ਬੀਜੂ ਜਨਤਾ ਦਲ ਦੇ 9, AIDMK ਦੇ 9, TRS ਦੇ 7 ਤੇ 3 ਜਿਹੜੇ ਅਕਾਲੀ ਦਲ ਦੇ ਸੀਗੇ ਰਾਜ ਸਭਾ ਮੈਂਬਰ, ਇਹ ਇਹਨਾਂ ਨੇ ਸਾਥ ਦੇਣਾ ਸੀ। ਇਹ ਸਾਰੇ ਪਿੱਛੇ ਜਿਹੜਾ ਦੀ ਉਹ ਹਟ ਗਏ, ਜਿੱਥੋਂ ਕੈਲਕੂਲੇਸ਼ਨ ਉਲਟ ਪੁਲਟ ਹੋਈ। ਔਰ ਉਲਟ ਪੁਲਟ ਹੋਣ ਕਰਕੇ ਜੋ ਕੁਛ ਕੀਤਾ ਰਾਜ ਸਭਾ ਦੇ ਉਪ ਸਭਾਪਤੀ ਨੇ ਉਹ ਸਭ ਦੇ ਸਾਹਮਣੇ ਆ। ਫਿਰ ਮਾਈਕ ਪੱਟੇ ਗਏ, ਰੌਲਾ ਜਿਹੜਾ ਦੀ ਉਹ ਪਾਇਆ ਗਿਆ। ਉਹਨੂੰ ਲੈ ਕੇ ਸਮੁੱਚੀ ਵਿਰੋਧੀ ਧਿਰ ਜਿਹੜੀ ਆ ਉਹ ਬਾਈਕਾਟ ਦੇ ਉੱਤੇ ਆ। ਵੈਂਕਈਆ ਨਾਇਡੂ ਜਿਹੜੇ ਕਿ ਰਾਜ ਸਭਾ ਦੇ ਚੇਅਰਮੈਨ ਨੇ, ਉਹਨਾਂ ਨੇ ਇਹ ਗੱਲ ਜਿਹੜੀ ਇਹਦੀ ਕਹੀ ਆ ਕਿ ਮੈਂਬਰਾਂ ਨੇ ਧੱਕਾ ਕੀਤਾ। ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦਾ ਤਰੀਕਾ ਇਧਰ ਮਾਈਵੇ ਔਰ ਹਾਈਵੇ ਵਾਲਾ ਸੀਗਾ, ਇਹਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਮੈਂਬਰ ਆਪਣੀ ਗੱਲ ਦੇ ਉੱਤੇ ਜਿਹੜਾ ਜੀ ਉਹ ਡਟੇ ਹੋਏ ਨੇ। ਉਹ ਕਹਿੰਦੇ ਕਿ ਅਸੀਂ ਬਾਈਕਾਟ ਕਰਦੇ ਹਾਂ। ਇੱਕ ਤਾਂ ਉਹ ਕਹਿੰਦੇ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਮੈਂਬਰਾਂ ਨੂੰ ਉਹਨਾਂ ਦੀ ਮੁਅੱਤਲੀ ਜਿਹੜੀ ਆ ਉਹ ਖਤਮ ਨਹੀਂ ਕੀਤੀ ਜਾਂਦੀ, ਜਦੋਂ ਕਿ ਇਹ ਮੁਅੱਤਲੀ ਜਿਹੜੀ ਆ ਉਹ ਰਹਿੰਦੇ ਸੈਸ਼ਨ ਤੱਕ ਕੀਤੀ ਗਈ ਆ। ਕਾਂਗਰਸ ਸਣੇ ਬਾਕੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਸਾਰੇ ਦੇ ਸਾਰੇ ਬਾਹਰ ਬੈਠੇ ਨੇ। ਔਰ ਲੋਕ ਸਭਾ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਖੇਤੀ ਬਿੱਲਾਂ ਦੇ ਵਿਰੋਧ ਦੇ ਵਿੱਚ ਬਾਕੀ ਰਹਿੰਦੇ ਇਜਲਾਸ ਲਈ ਸਦਨ ਦਾ ਬਾਈਕਾਟ ਜਿਹੜਾ ਜੀ ਉਹ ਕਰ ਦਿੱਤਾ। ਵਿਰੋਧੀ ਧਿਰਾਂ ਨੇ ਸਾਫ਼ ਕੀਤਾ ਕਿ ਉਹ ਖੇਤੀ ਬਿੱਲਾਂ ਖਿਲਾਫ ਲੜਾਈ ਨੂੰ ਸੰਸਦ ਤੋਂ ਸੜਕਾਂ ਤੇ ਲਿਜਾਣਗੀਆਂ। ਸਮਾਜਵਾਦੀ ਪਾਰਟੀ ਤੇ JDS ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਵੱਡਾ ਦਿਲ ਦਿਖਾਉਂਦਿਆਂ ਇਹ ਮਸਲੇ ਦੇ ਨਾਲ ਜਿਹੜਾ ਜੀ ਉਹ ਨਜਿੱਠੇ। ਸਰਕਾਰ ਨੇ ਸਪਸ਼ਟ ਕੀਤਾ ਕਿ ਮੁਅੱਤਲ ਕੀਤੇ ਮੈਂਬਰ ਮੁਆਫ਼ੀ ਮੰਗਣ ਤਾਂ ਉਹਦੀ ਬਹਾਲੀ ਦੇ ਬਾਰੇ ਸੋਚ ਸਕਦੀ ਹੈ। ਮੈਂਬਰ ਕਹਿੰਦੇ ਕੋਈ ਮਾਫ਼ੀ ਨਹੀਂ ਮੰਗਣੀ, ਵਿਰੋਧੀ ਧਿਰਾਂ ਕਹਿੰਦੀਆਂ ਕੋਈ ਮਾਫ਼ੀ ਜਿਹੜੀ ਜੀ ਉਹ ਨਹੀਂ ਮੰਗੂਗਾ। ਇਹ ਸਭ ਕਾਸੇ ਦੇ ਵਿੱਚ ਅੱਜ ਇਹ ਜਿਹੜਾ ਸੈਸ਼ਨ ਆ ਪਾਰਲੀਮੈਂਟ ਦਾ ਉਹ ਅਣਮਿੱਥੇ ਸਮੇਂ ਲਈ ਉਠਾ ਦਿੱਤੇ ਜਾਣ ਦੀ ਉਮੀਦ ਹੈ। ਮਤਲਬ ਕਿ ਜੋ ਕੁਛ ਕਰਾਉਣਾ ਸੀਗਾ, ਜੋ ਅੱਗ ਜਿਹੜੀ ਉਹ ਲਾਉਣੀ ਸੀ ਤਾਂ ਬਿੱਲਾਂ ਦੇ ਰੂਪ ਦੇ ਵਿੱਚ ਉਹ ਲਾਤੀ। ਜਿਹੜਾ ਬਾਕੀ ਕਿਉਂਕਿ ਮੇਨ ਤਾਂ ਖੇਤੀ ਵਾਲੇ ਬਿੱਲਾਂ ਕਰਕੇ ਹੀ ਇਹ ਸੈਸ਼ਨ ਅਸਲ ਦੇ ਵਿੱਚ ਜਿਹੜਾ ਦੀ ਉਹ ਲਿਆਂਦਾ ਗਿਆ ਸੀਗਾ, ਤੇ ਅੱਜ ਇਹ ਜਿਹੜਾ ਦੀ ਸੈਸ਼ਨ ਉਠਾ ਦਿੱਤਾ ਜਾਊਗਾ। ਉਸ ਤੋਂ ਬਾਅਦ ਜਿਹੜੀਆਂ ਸਿਆਸੀ ਪਾਰਟੀਆਂ ਨੇ ਬਿਨਾਂ ਕਿਸੇ ਸ਼ੱਕ ਦੇ ਸੜਕਾਂ ਦੇ ਉੱਤੇ ਇਸ ਲੜਾਈ ਨੂੰ ਲੈ ਕੇ ਆਉਣਗੀਆਂ। ਔਰ ਵੇਖਣਾ ਇਹ ਹੋਊਗਾ ਕਿ ਇਹ ਜਿੰਨਾ ਵਿਰੋਧ ਇਹਨਾਂ ਦਾ ਬਿੱਲਾਂ ਦਾ ਹੋ ਰਿਹਾ ਕਿਸਾਨਾਂ ਵੱਲੋਂ, ਬਿਹਾਰ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਹਦੇ ਉੱਤੇ ਕਿਹੋ ਜਿਹਾ ਅਸਰ ਪਾਉਂਦਾ ਹੈ। ਜੀ
ਤੇ ਅੱਗੇ ਗੱਲ ਕਰਦੇ ਹਾਂ, ਕੇਂਦਰ ਦੀ ਕਿਸੇ ਵੀ ਗੱਲ ਦੇ ਉੱਤੇ ਕਿਸਾਨਾਂ ਨੂੰ ਕੋਈ ਵੀ ਵਿਸ਼ਵਾਸ ਨਹੀਂ ਰਿਹਾ। ਦੇਖੋ, ਜਿਸ ਦਿਨ ਦੇ ਇਹ ਬਿੱਲ ਆਏ ਆ, 2 ਵਾਰੀ ਸੰਬੋਧਨ ਕਰ ਚੁੱਕੇ ਪ੍ਰਧਾਨ ਮੰਤਰੀ, ਦੂਸਰੀ ਵਾਰੀ ਫਿਰ ਜਿਹੜਾ ਜੀ ਮੀਡੀਆ ਦੇ ਸਾਹਮਣੇ ਆ ਕੇ ਇੰਟਰਵਿਊ ਕੀਤੀ ਆ ਜਿਹੜੇ ਖੇਤੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ ਨੇ, ਇਹ ਗੱਲ ਜਿਹੜੀ ਇਹਦੀ ਬਾਰ-ਬਾਰ ਕਹੀ ਹੈ ਤੇ ਜਿਹੜੇ ਉਹ ਕਹਿੰਦੇ ਇਹ ਗੁੰਮਰਾਹਕੁੰਨ ਪ੍ਰਚਾਰ ਹੈ ਕਿ ਅਸੀਂ ਕਿਸਾਨਾਂ ਨੂੰ ਕਾਰਪੋਰੇਟ ਅਦਾਰਿਆਂ ਦੇ, ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਦੇ ਉੱਤੇ ਛੱਡ ਦਿੱਤਾ। ਉਹ ਬਾਰ-ਬਾਰ ਇਹ ਗੱਲ ਕਹਿੰਦੇ ਆ ਕਿ MSP ਜਿਹੜੀ ਆ ਉਹ ਖਤਮ ਨਹੀਂ ਹੋਊਗੀ, ਕਿਸੇ ਵੀ ਹਾਲਤ 'ਚ ਖਤਮ ਨਹੀਂ ਹੋਊਗੀ। ਇਸ ਗੱਲ ਦਾ ਜਵਾਬ ਨਹੀਂ ਦਿੰਦੇ ਕਿ ਚਾਹੇ ਉਹ ਆਰਡੀਨੈਂਸ ਸੀ, ਚਾਹੇ ਬਿੱਲ ਸੀ, ਉਹਨਾਂ ਦੇ ਵਿੱਚ ਇਹਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ। MSP ਦਾ ਰਿਟਨ ਦੇ ਵਿੱਚ ਇਹਦੀ ਗਾਰੰਟੀ ਕਿਉਂ ਨਹੀਂ ਜਿਹੜਾ ਉਹ ਦਿੱਤੀ ਗਈ। ਕੇਂਦਰ ਦੀ ਸਰਕਾਰ ਦੇ ਜਿਹੜੇ ਬਹੁਤੇ ਵਜ਼ੀਰ ਨੇ ਉਹ ਪ੍ਰੈਸ ਕਾਨਫਰੰਸ ਡੇਲੀ ਬੇਸਿਸ ਦੇ ਉੱਤੇ ਕਰ ਰਹੇ, ਤਕਰੀਬਨ 3 ਟਾਈਮ ਪ੍ਰੈਸ ਕਾਨਫਰੰਸਾਂ ਜਿਹੜੀਆਂ ਦੀ ਉਹ ਹੋ ਰਹੀਆਂ ਨੇ। ਉਹ ਆਗੂ ਜਿਹੜੇ ਪਹਿਲਾਂ ਪ੍ਰੈਸ ਕਾਨਫਰੰਸ ਲਈ ਸਾਹਮਣੇ ਆਉਂਦੇ ਹੀ ਨਹੀਂ ਸਨ, ਉਹ ਹੁਣ ਬਾਰ-ਬਾਰ ਇਹ ਗੱਲ ਕਹਿ ਰਹੇ ਆ, ਇੱਥੋਂ ਤੱਕ ਕਹੀ ਜਾਂਦੇ ਆ ਇਹ ਕਿਸਾਨ ਹੀ ਨਹੀਂ ਜਿਹੜੇ ਐਜੀਟੇਸ਼ਨ ਕਰ ਰਹੇ ਆ, ਇਹ ਤਾਂ ਕਾਂਗਰਸੀ ਨੇ ਜਿਹੜੇ ਕਿ ਬਿਨਾਂ ਕਿਸੇ ਸ਼ੱਕ ਦੇ ਕਿਸਾਨਾਂ ਨੂੰ ਹੋਰ ਖਜਾ ਰਹੇ ਆ। ਕਿਉਂਕਿ ਤੁਸੀਂ ਕਿਹੜਾ ਜਿਹੜਾ ਦੀ ਉਹ ਥਰਮਾਮੀਟਰ ਆ ਜਿਹਦੇ ਨਾਲ ਇਹ ਪਤਾ ਕਰ ਲਿਆ ਕਿ ਕੌਣ ਕਾਂਗਰਸੀ ਆ ਤੇ ਕੌਣ ਦੂਜੀ ਪਾਰਟੀ ਵਾਲਾ, ਜਾਂ ਤੁਹਾਨੂੰ ਕਿਸਾਨ ਅੰਦੋਲਨ ਦਾ ਪਤਾ ਹੀ ਨਹੀਂ। ਉਹ ਤਾਂ ਸਿਆਸੀ ਪਾਰਟੀਆਂ ਨੂੰ ਨੇੜੇ ਤੇੜੇ ਵੀ ਨਹੀਂ ਲੱਗਣ ਦੇ ਰਹੇ। ਕੱਲ ਓਪਨਲੀ ਐਲਾਨ ਜਿਹੜਾ ਜੀ ਉਹ ਕਿਸਾਨ ਜਥੇਬੰਦੀਆਂ ਨੇ ਕੀਤਾ 24 ਤਰੀਕ ਨੂੰ ਭਲਕੇ ਜਿਹੜੀਆਂ ਰੇਲਾਂ ਰੋਕਣੀਆਂ, ਉਹਦੇ ਵਿੱਚ ਕੋਈ ਸਿਆਸੀ ਧਿਰ, ਸਿਆਸੀ ਆਗੂ ਸ਼ਾਮਲ ਨਾ ਹੋਵੇ। ਉਹ ਕਹਿੰਦੇ ਸਾਡੇ ਤੱਕ ਅਪਰੋਚ ਕਈਆਂ ਨੇ ਕੀਤੀ ਹੈ, ਪਰ ਅਸੀਂ ਕਿਸੇ ਵੀ ਸਿਆਸੀ ਧੜੇ ਨੂੰ, ਸਿਆਸੀ ਵਿਅਕਤੀ ਨੂੰ ਇਸ ਐਜੀਟੇਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਣ ਦੇਵਾਂਗੇ। 25 ਵਾਲੇ ਬੰਦ ਦੇ ਉੱਤੇ ਉਹਨਾਂ ਨੇ ਜਿਹੜਾ ਦੀ ਸ਼ਮੂਲੀਅਤ ਕਰਨੀ ਹੈ, ਉਹਨਾਂ ਦੇ ਵਰਕਰਾਂ ਨੇ ਉਹ ਕਰ ਸਕਦੇ ਆ, ਪਰ ਰੇਲ ਰੋਕੋ ਅੰਦੋਲਨ ਦੇ ਦੌਰਾਨ ਉਹ ਨਾ ਆਉਣ। ਮਤਲਬ ਕਿ ਉਹ ਜਿਹੜਾ ਝੰਡਾ ਡੰਡਾ ਕਿਸੇ ਸਿਆਸੀ ਪਾਰਟੀ ਦਾ ਨਹੀਂ ਲਾਉਣ ਦੇ ਰਹੇ, ਜਿਹੜੀ ਕਿ ਇਸ ਐਜੀਟੇਸ਼ਨ ਦੀ ਇੱਕ ਸਫਲਤਾ ਹੈ। ਕਿਉਂਕਿ ਜਦੋਂ ਸਿਆਸੀ ਪਾਰਟੀਆਂ ਐਂਟਰ ਕਰ ਗਈਆਂ, ਜਿਵੇਂ ਕਾਂਗਰਸ ਨੇ ਹਮਾਇਤ ਕਰਤੀ ਕਿਸਾਨਾਂ ਦੀ, ਆਮ ਆਦਮੀ ਪਾਰਟੀ ਨੇ ਹਮਾਇਤ ਕਰਤੀ ਕਿਸਾਨਾਂ ਦੀ, ਅਕਾਲੀ ਦਲ ਬਾਦਲ ਨੇ ਕੀ ਕੀਤਾ, ਉਹਨਾਂ ਨੇ ਕਹਿਤਾ ਅਸੀਂ 3 ਘੰਟੇ ਦੇ ਵਾਸਤੇ ਚੱਕਾ ਜਾਮ ਕਰਾਂਗੇ ਆਪਣੇ ਤੌਰ ਤੇ। ਉਹਨਾਂ ਸਪੋਰਟ ਨਹੀਂ ਕੀਤੀ ਕਿਸਾਨ ਅੰਦੋਲਨ ਦੀ, ਉਹਨਾਂ ਨੇ ਆਪਣੇ ਤੌਰ ਦੇ ਉੱਤੇ 3 ਘੰਟੇ ਚੱਕਾ ਜਾਮ ਕਰਨ ਦੀ ਗੱਲ ਜਿਹੜੀ ਕਹੀ। ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਇਹਨਾਂ ਸਿਆਸੀ ਪਾਰਟੀਆਂ ਨੇ ਸ਼ੁਰੂ ਕਰ ਲਈਆਂ ਤੇ ਬਿਨਾਂ ਕਿਸੇ ਸ਼ੱਕ ਦੇ ਇਹ ਭੰਬਲ ਭੂਸਾ ਜਿਹੜਾ ਕ੍ਰੀਏਟ ਕਰਨਾ ਚਾਹੁੰਦੇ ਆ ਉਹ ਕਰ ਦੇਣਗੇ। ਇਸ ਪੱਖੋਂ ਸੁਚੇਤ ਨੇ ਕਿਸਾਨ, ਔਰ ਉਹ ਕੇਂਦਰ ਦੀ ਸਰਕਾਰ ਦੇ ਵੱਲੋਂ ਦਿੱਤੇ ਜਾ ਰਹੇ ਜਿਹੜੇ ਲੋਲੀਪੌਪ ਨੇ, ਉਹਨਾਂ ਦੇ ਝਾਂਸੇ ਦੇ ਵਿੱਚ ਹਾਲ ਦੀ ਘੜੀ ਤੱਕ ਤਾਂ ਨਹੀਂ ਆ ਰਹੇ, ਨਹੀਂ ਆਏ ਤਾਂ ਹੀ ਕਰਕੇ 2 ਮਹੀਨੇ ਦੇ ਕਰੀਬ ਜਿਹੜਾ ਦੀ ਇਸ ਐਜੀਟੇਸ਼ਨ ਨੂੰ ਉਹ ਖਿੱਚ ਕੇ ਉੱਥੇ ਲਾਏ ਜਿੱਥੇ ਕਿ ਇਹ ਐਜੀਟੇਸ਼ਨ ਸਿਖਰ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਜਿਹੜਾ ਦੀ ਉਹ ਵੱਧ ਰਹੀ। ਬਿਲਕੁਲ ਜੀ, ਹੈਰਾਨਗੀ ਆ ਇਸੇ ਤੇ ਲੋਕਾਂ ਨੂੰ ਕਿ ਐਜੀਟੇਸ਼ਨ ਇੰਨਾ ਚਿਰ ਕਿਵੇਂ ਚੱਲੀ ਜਾਂਦੀ। ਅੱਗੇ ਗੱਲ ਕਰਦੇ ਹੈਗੇ ਆ ਕਿ ਕਈ ਭਾਜਪਾਈਏ ਕਿਸਾਨਾਂ ਨੂੰ ਬਿੱਲਾਂ ਬਾਰੇ ਦੱਸਣ ਆਏ ਸੀ, ਪਰ ਕਿਸਾਨਾਂ ਨੇ ਉਹਨਾਂ ਨੂੰ ਭਜਾਇਆ। ਦੇਖੋ, ਕੋਸ਼ਿਸ਼ ਜਿਹੜੀ ਹੈ ਜੀ ਉਹ ਭਾਜਪਾ ਕਰ ਰਹੀ ਹੈ, ਕਿਉਂਕਿ ਭਾਜਪਾ ਦੇ ਮਨ 'ਚ ਜਿਹੜੀ ਇੱਕ ਗੱਲ ਹੈ ਕਿ ਉਹ ਇੰਡੀਪੈਂਡੈਂਟ ਆਉਣਾ ਚਾਹੁੰਦੀ ਆ 2022 ਦੇ ਵਿੱਚ। ਜਿਸ ਦਿਨ ਹਰਸਿਮਰਤ ਬਾਦਲ ਨੇ ਅਸਤੀਫਾ ਦਿੱਤਾ ਕੇਂਦਰ ਦੇ ਵਿੱਚੋਂ, ਕਿਸੇ ਮੰਤਰੀ, ਕਿਸੇ ਆਗੂ ਦਾ, ਭਾਜਪਾਈ ਆਗੂ ਦਾ ਕੋਈ ਬਿਆਨ ਨਹੀਂ ਆਇਆ ਕਿ ਉਹ ਇਹਦੇ ਉੱਤੇ ਸੋਚਣ ਜਾਂ ਨਾ ਸੋਚਣ, ਕੀ ਕਰਨ ਕੀ ਨਹੀਂ। ਉਹ ਦੇ ਕੇ ਬਾਹਰ ਆਏ ਤੇ ਨਾਲ ਦੀ ਨਾਲ ਮਨਜ਼ੂਰੀ ਲਈ ਵੀ ਭੇਜਤਾ, ਸੇਮ ਡੇ ਦੇ ਉੱਤੇ ਮਨਜ਼ੂਰ ਵੀ ਹੋ ਗਿਆ ਤੇ ਉਹਨਾਂ ਦਾ ਜਿਹੜਾ ਪੋਰਟਫੋਲੀਓ ਸੀਗਾ ਉਹ ਅੱਗੇ ਦੇ ਵੀ ਦਿੱਤਾ ਜੀ ਕਿਸੇ। ਜਿਵੇਂ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਇਸ ਆਸ ਦੇ ਵਿੱਚ ਹੋਵੇ ਵੀ ਅਸਤੀਫਾ ਦਿਓ ਤੇ ਸਾਈਡ ਤੇ ਹੋਵੇ। ਹੁਣ ਭਾਰਤੀ ਜਨਤਾ ਪਾਰਟੀ ਜਾਂ ਤਾਂ ਨਬਜ਼ ਨਹੀਂ ਪਛਾਣਦੀ, ਜਾਂ ਉਹਨੂੰ ਉਹਦੇ ਵਰਕਰ ਆਗੂ ਜਿਹੜੇ ਇਹ ਨਹੀਂ ਦੱਸ ਰਹੇ ਕਿ ਪੰਜਾਬ ਦੇ ਵਿੱਚ ਇਹ ਸੰਘਰਸ਼ ਇਸ ਤਰੀਕੇ ਨਾਲ ਗਲੀਆਂ ਮੁਹੱਲਿਆਂ ਦੇ ਵਿੱਚ ਫੈਲ ਗਿਆ ਹੈ। ਖੇਤੀ ਬਿੱਲਾਂ ਦੇ ਹੱਕ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਸਮਝਾਉਣ ਦਾ ਦਾਅਵਾ ਕਰ ਰਹੇ ਭਾਜਪਾ ਦੇ ਜਿਹੜੇ ਸੰਗਰੂਰ ਤੇ ਬਰਨਾਲਾ ਦੇ ਆਗੂ ਸੀਗੇ, ਉਹ ਜਦੋਂ ਪਿੰਡਾਂ ਵੱਲ ਨੂੰ ਹੋਏ ਤੇ ਕਿਸਾਨ ਜਿਹੜੇ ਸੀਗੇ ਜਥੇਬੰਦੀਆਂ ਨੂੰ ਪਤਾ ਲੱਗ ਗਿਆ। ਇਹਨਾਂ ਜਥੇਬੰਦੀਆਂ ਨੇ ਜਿਹੜਾ ਸੀਗਾ ਜੀ ਉਹ ਜਾ ਕੇ ਉਹ ਪਿੰਡ ਘੇਰ ਲਏ ਜਿਨ੍ਹਾਂ ਪਿੰਡਾਂ ਦੇ ਵਿੱਚ ਇਹ ਆਗੂ ਫਿਰਦੇ ਸੀਗੇ, ਔਰ ਇਹ ਜਿਹੜਾ ਜੀ ਉਹਨਾਂ ਨੂੰ ਘੇਰ ਕੇ ਉਹਨਾਂ ਪਿੰਡਾਂ ਦੇ ਵਿੱਚੋਂ ਜਿਹੜਾ ਜੀ ਉਹ ਕੱਢਿਆ। ਅਨਾਜ ਮੰਡੀ ਦੇ ਵਿੱਚ ਇਕੱਠੇ ਹੋਏ ਕਿਸਾਨ ਜਿਹੜੇ ਸੀਗੇ, ਉਹਨਾਂ ਨੂੰ ਜਦੋਂ ਇਹ ਪਤਾ ਲੱਗਿਆ ਕਿ ਭਾਜਪਾ ਜਿਹੜੀ ਆ ਉਹ ਉਹਦੇ ਆਗੂ ਕਾਨਫਰੰਸ ਕਰ ਰਹੇ ਆ
ਤੇ ਉਹ ਮੁੜ ਕੇ ਅੱਗੋਂ ਜਿਹੜਾ ਜੀ ਜਾ ਕੇ ਪਿੰਡਾਂ ਦੇ ਵਿੱਚ ਜਾਣਗੇ। ਉਹ ਕਾਨਫਰੰਸ ਵਾਲੀ ਜਗ੍ਹਾ ਦੇ ਉੱਤੇ ਪਹੁੰਚੇ, ਜਿੱਥੇ ਕਾਨਫਰੰਸ ਵਾਲੀ ਜਗ੍ਹਾ ਦੇ ਉੱਤੇ ਪਹੁੰਚੇ ਉੱਥੋਂ ਇਹ ਪਤਾ ਲੱਗਿਆ ਕਿ ਨਹੀਂ, ਉਹ ਤਾਂ ਪਿੰਡਾਂ ਨੂੰ ਨਿਕਲ ਗਏ ਹੋਏ ਆ। ਇਹਨਾਂ ਲੋਕਾਂ ਨੇ ਪਿੰਡਾਂ ਨੂੰ ਜਿਹੜਾ ਵੀ ਉਹ ਚਾਲੇ ਪਾ ਕੇ ਜਾ ਕੇ ਪਿੰਡਾਂ ਦੇ ਵਿੱਚ ਜਿਹੜੇ ਸੀਗੇ ਉਹ ਭਾਜਪਾ ਦੇ ਆਗੂਆਂ ਨੂੰ ਘੇਰ ਲਿਆ, ਔਰ ਉਹ ਇਹ ਕਿਹਾ ਕਿ ਜੇ ਉਹ ਖੈਰੀਅਤ ਜਿਹੜੀ ਉਹ ਚਾਹੁੰਦੇ ਆ ਤੇ ਉਹ ਪਿੰਡਾਂ ਦੇ ਵਿੱਚੋਂ ਤੁਰੰਤ ਨਿਕਲ ਜਾਣ। ਜਿਹੜੇ ਭਾਜਪਾ ਆਗੂ ਸੀਗੇ ਉਹ ਇਹਨਾਂ ਪਿੰਡਾਂ ਦੇ ਵਿੱਚੋਂ ਜਿਹੜਾ ਉਹ ਨਿਕਲ ਗਏ, ਔਰ ਕਿਸਾਨ ਆਗੂਆਂ ਨੇ ਇਹ ਐਲਾਨ ਜਿਹੜਾ ਵੀ ਕੀਤਾ ਕਿ ਕਿਸੇ ਪਿੰਡ ਦੇ ਵਿੱਚ ਕਿਸੇ ਜਗ੍ਹਾ ਭਾਜਪਾ ਆਗੂਆਂ ਨੂੰ ਅਜਿਹੀ ਕੋਈ ਪ੍ਰੈਸ ਕਾਨਫਰੰਸ ਜਾਂ ਜਿਹੜੇ ਸਮਝਾਉਣ ਦੀ ਇਹ ਗੱਲ ਕਰਦੇ ਆ ਅਜਿਹਾ ਸਮਾਗਮ ਕਰਨ ਦੀ ਪਰਮਿਸ਼ਨ ਨਹੀਂ ਦਿੱਤੀ ਜਾਊਗੀ। ਭਾਜਪਾਈਏ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਅਸੀਂ ਇਹ ਜਿਹੜੇ ਬਿੱਲ ਆ ਇਹਨਾਂ ਨੂੰ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਲੈ ਕੇ ਆਏ ਆ ਤਾਂ ਕਿ ਕਿਸਾਨਾਂ ਨੂੰ ਇਹਨਾਂ ਦੀ ਅਸਲੀਅਤ ਜਿਹੜੀ ਉਹ ਦੱਸੀ ਜਾ ਸਕੇ। ਜਦੋਂ ਕਿ ਇਹ ਜਿਹੜੇ ਬਿੱਲ ਨੇ ਚਾਹੇ ਆਰਡੀਨੈਂਸ ਨੇ ਇਹਨਾਂ ਦਾ ਪੰਜਾਬੀ ਦੇ ਵਿੱਚ ਤਰਜਮਾ ਕਰਕੇ ਕਿਸਾਨਾਂ ਤੱਕ ਦੇਰ ਪਹਿਲਾਂ ਜਿਹੜੇ ਉਹ ਪਹੁੰਚ ਚੁੱਕੇ ਹੋਏ ਆ। ਕਿਸਾਨਾਂ ਨੂੰ ਸਭ ਪਤਾ ਹੈ ਕਿ ਇਹਨਾਂ ਦੇ ਵਿੱਚ ਜਿਹੜੇ ਵੀ ਉਹ ਕੀ ਆ ਕੀ ਨਹੀਂ, ਪਰ ਸ਼ਰਾਰਤ ਜਿਹੜੀ ਹੈ ਜੀ ਉਹ ਕੀ ਕਰਨ ਦੇ ਇਹ ਯਤਨ ਸਨ। ਔਰ ਇਸ ਵੇਲੇ ਜਿਹੜੀ ਫਿਕਰਮੰਦੀ ਲੱਗੀ ਹੋਈ ਹੈ ਨਾ ਉਹ ਇਸੇ ਗੱਲ ਦੀ ਲੱਗੀ ਹੋਈ ਆ ਕਿ ਸ਼ਰਾਰਤ ਹੋਊਗੀ ਕੋਈ ਨਾ ਕੋਈ। ਜਦੋਂ ਐਜੀਟੇਸ਼ਨਾਂ ਬਿਨਾਂ ਰੋਕ ਟੋਕ ਵਾਲੀਆਂ ਸਿਖਰ ਵੱਲ ਨੂੰ ਜਾਂਦੀਆਂ ਨੇ ਤੇ ਫਿਰ ਸਿਆਸੀ ਜਿਹੜੀਆਂ ਤਿਗੜਮਬਾਜ਼ੀਆਂ ਨੇ ਉਹ ਕਿਵੇਂ ਉਹਨੂੰ ਤਾਰ ਪੀਡੋ ਕਰਨ ਵੱਲ ਨੂੰ ਜਾਂਦੀਆਂ ਨੇ। ਹੋ ਸਕਦਾ ਇਹ ਹੋ ਸਕਦਾ ਖਦਸ਼ਾ ਹੀ ਹੋਵੇ, ਪਰ ਇਹ ਵੀ ਹੋ ਸਕਦਾ ਕਿ ਉਹਦਾ ਇੱਕ ਪਾਰਟ ਹੋਵੇ। ਹੁਣ ਡਰ ਇਸ ਗੱਲ ਦਾ ਕਿ ਅਜਿਹੀ ਜਿਹੜੀ ਸ਼ਰਾਰਤ ਹੈ ਉਹ ਮੁੜ ਕੇ ਨਾ ਕੀਤੀ ਜਾਵੇ। ਇਹ ਤਾਂ ਕਿਸਾਨ ਜਿਹੜੇ ਸੀਗੇ ਜੀ ਉਹ ਸਿਆਣੇ ਰਹੇ, ਉਹਨਾਂ ਨੇ ਕਾਨੂੰਨ ਜਿਹੜਾ ਹੱਥਾਂ ਦੇ ਵਿੱਚ ਨਹੀਂ ਲਿਆ ਔਰ ਇਹ ਕਹਿਤਾ ਕਿ ਉੱਥੋਂ ਨਿਕਲ ਜਾਣ ਔਰ ਉਹਨਾਂ ਨੂੰ ਤੋੜ ਦਿੱਤਾ। ਜੇ ਅੜਨ ਅੜਾਉਣ ਵਾਲੀ ਗੱਲ ਹੁੰਦੀ ਤੇ ਕਹਾਣੀ ਜਿਹੜੀ ਜੀ ਉੱਥੇ ਖਰਾਬ ਹੋਣ ਦੇ ਪੂਰੇ ਚਾਂਸਸ ਆਲਮੋਸਟ ਬਣ ਗਏ ਸੀ। ਭਾਜਪਾ ਹੁਣ ਇਹਦੇ ਤੋਂ ਸਿੱਖੂਗੀ ਜਾਂ ਫਿਰ ਉਹਦੇ ਜਿਹੜੇ ਆਗੂ ਨੇ ਇੱਥੋਂ ਵਾਲੇ ਉਹ ਫੇਰ ਸ਼ਰਾਰਤ ਕਰਨਗੇ ਕਿ ਆਉਂਦੇ ਦਿਨ ਜਿਹੜਾ ਵੀ ਉਹ ਦੱਸਣਗੇ। ਪਰ ਇੰਨਾ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਾਰੇ ਐਜੀਟੇਸ਼ਨ ਦੇ ਨਾਲ ਸੁਚੇਤ ਨੇ ਕਿ ਕਿੱਥੇ ਕੀ ਹੋ ਰਿਹਾ, ਉਹ ਆਪਣੇ ਆਪ ਦੇ ਵਿੱਚ ਇੱਕ ਤੁਸੀਂ ਕਹਿ ਲਓ ਕਿ ਇਹ ਐਜੀਟੇਸ਼ਨ ਦਾ ਇੱਕ ਉਹ ਪੱਖ ਹੈ ਜਿਹੜਾ ਸੁਚੇਤ ਹੋਣਾ, ਜਿਹੜਾ ਕਿ ਐਜੀਟੇਸ਼ਨਾਂ ਨੂੰ ਅਸਲ ਦੇ ਵਿੱਚ ਅੱਗੇ ਜਿਹੜਾ ਵੀ ਉਹ ਲੈ ਕੇ ਜਾਂਦਾ। ਨਹੀਂ ਤਾਂ ਹੁੰਦਾ ਤਾਂ ਇਹੀ ਸੀਗਾ ਵੀ ਇੱਕ ਜਗ੍ਹਾ ਤੇ ਤੁਸੀਂ ਇਕੱਠੇ ਹੋ, ਉੱਥੇ ਜਿੰਦਾਬਾਦ ਮੁਰਦਾਬਾਦ ਦੇ ਨਾਅਰੇ ਤੇ ਲੈਕਚਰ ਜਿਹੜੇ ਵੀ ਉਹ ਚੱਲ ਰਹੇ ਆ, ਤੁਹਾਡੀ ਪਿੱਠ ਪਿੱਛੇ ਜਿਹੜੇ ਸਾਜ਼ਿਸ਼ਾਂ ਘੜਨ ਵਾਲੇ ਉਹ ਕੁਝ ਵੀ ਕਰੀ ਜਾਂਦੇ ਸੀ। ਪਰ ਇਸ ਮਾਮਲੇ ਦੇ ਉੱਤੇ ਵੀ ਕਿਸਾਨ ਜਿਹੜੇ ਨੇ ਉਹ ਬਹੁਤ ਸੁਚੇਤ ਨੇ ਜੀ। ਇੱਕ ਸਟੈਪ ਜਿਹੜਾ ਜੀ ਉਹ ਫੂਕ ਕੇ ਧਰ ਰਹੇ ਆ। ਜੀ ਬਹੁਤ ਵੱਡੀ ਸਿਆਣਪ ਆ। ਪਰ ਜਿਹੜੇ ਉੱਥੋਂ ਆਏ ਆ ਜਿਨ੍ਹਾਂ ਦੀਆਂ ਕੁਰਸੀਆਂ ਨਿਕਲ ਗਈਆਂ, ਪਤਾ ਨਹੀਂ ਹੁਣ ਕੀ ਕਰਨਗੇ। ਤੇ ਅੱਗੇ ਗੱਲ ਕਰਦੇ ਆ ਪੰਜਾਬ ਦੇ ਤਕਰੀਬਨ ਹਰੇਕ ਪਿੰਡ ਦੇ ਵਿੱਚ ਹੀ ਜਿਹੜੀ ਕਿਸਾਨੀ ਲਹਿਰ ਆ ਉਹ ਚੱਲ ਗਈ ਆ ਤੇ ਲੋਕ ਝੰਡੇ ਵੀ ਆਪ ਹੀ ਬਣਾ ਰਹੇ ਆ। ਦੇਖੋ ਆਪਾਂ ਇਸ ਪਲੇਟਫਾਰਮ ਦੇ ਉੱਤੇ ਬੜੀ ਵਾਰੀ ਜਿਹੜੀ ਜੀ ਉਹ ਗੱਲ ਕੀਤੀ ਆ ਕਿ ਪੰਜਾਬ ਜਿਹੜਾ ਸੰਘਰਸ਼ਾਂ ਦਾ ਮੋਢੀ ਹੋਇਆ ਕਰਦਾ ਸੀ। ਪੰਜਾਬ ਨੇ ਬਹੁਤ ਵੱਡੇ ਸੰਘਰਸ਼ ਜਿਹੜੇ ਆ ਉਹ ਦਿੱਤੇ ਆ, ਨਾ ਸਿਰਫ ਸ਼ੁਰੂਆਤ ਕੀਤੀ ਹੈ ਬਲਕਿ ਉਹਨਾਂ ਸੰਘਰਸ਼ਾਂ ਨੂੰ ਜਿੱਤਿਆ। ਇਤਿਹਾਸ ਗਵਾਹ ਹੈ, ਇਹ ਤਾਂ ਦੱਸਣ ਦੀ ਜਿਹੜਾ ਦੀ ਉਹ ਲੋੜ ਨਹੀਂ ਹੈ। ਚਾਹੇ ਉਹ ਆਜ਼ਾਦੀ ਤੋਂ ਪਹਿਲਾਂ ਹੈ ਚਾਹੇ ਉਹ ਆਜ਼ਾਦੀ ਤੋਂ ਬਾਅਦ ਹੈ, ਪਰ ਇੰਨਾ ਕੁਝ ਜਿਹੜਾ ਦੀ ਜ਼ਰੂਰ ਹੋ ਗਿਆ ਕਿ ਪੰਜਾਬ ਇਹੋ ਜਿਹੇ ਦੌਰ ਦੇ ਵਿੱਚੋਂ ਲੰਘਦਾ ਰਿਹਾ ਜਿਹਨੇ ਪੰਜਾਬ ਦੀ ਜਵਾਨੀ ਜਿਹੜੀ ਸੀ ਉਹਨੂੰ ਨਿਸਲ ਕਰਕੇ ਰੱਖ ਦਿੱਤਾ ਜੀ। ਔਰ ਜਿਹੜੀਆਂ ਆਟਾ ਦਾਲ ਸਕੀਮਾਂ, ਨੀਲੇ ਪੀਲੇ ਕਾਰਡ, ਉਹਨਾਂ ਨੇ ਐਸਾ ਉਲਝਾ ਦਿੱਤਾ ਕਿ ਸੰਘਰਸ਼ ਜਿਹੜੇ ਸੀ ਉਹ ਲਗਭਗ ਸਮਾਪਤ ਹੋ ਗਏ। ਕਿਸਾਨਾਂ ਦੇ ਇਸ ਸੰਘਰਸ਼ ਨੇ ਇੱਕ ਵਾਰੀ ਫੇਰ ਪੰਜਾਬ ਦੀਆਂ ਸੱਥਾਂ ਦੇ ਵਿੱਚ ਸੰਘਰਸ਼ ਦੀ ਜਿਹੜੀ ਦਾਸਤਾਂ ਹੈ ਉਹਨੂੰ ਜਨਮ ਦਿੱਤੇ ਨੇ ਜੀ। ਮਹਿਰਾਜ ਪਿੰਡ ਹੈ, ਕਪਤਾਨ ਦਾ ਪੁਰਖਿਆਂ ਦਾ ਪਿੰਡ ਹੈ, ਉੱਥੇ ਨੌਜਵਾਨਾਂ ਨੇ ਇਕੱਠੇ ਹੋ ਕੇ ਕਿਸਾਨ ਵਿੰਗ ਬਣਾ ਲਿਆ। ਹਰ ਪਿੰਡ ਦੇ ਘਰ ਦੇ ਉੱਤੇ ਕਿਸਾਨਾਂ ਦਾ ਝੰਡਾ ਜਿਹੜਾ ਜੀ ਉਹ ਝੂਲ ਰਿਹਾ। ਕੋਈ ਪਿੰਡ ਹੋਊਗਾ, ਸ਼ਾਇਦ ਕੋਈ ਨਹੀਂ ਹੋਊਗਾ 12,500 ਪਿੰਡਾਂ ਦੇ ਵਿੱਚੋਂ ਜਿਨ੍ਹਾਂ ਪਿੰਡਾਂ ਦੇ ਐਂਟਰੀ ਪੁਆਇੰਟ ਦੇ ਉੱਤੇ ਜਾਂ ਕੋਠਿਆਂ ਦੇ ਉੱਤੇ ਤੁਹਾਨੂੰ ਕਿਸਾਨਾਂ ਦਾ ਝੰਡਾ ਜਿਹੜਾ ਜੀ ਉਹ ਝੂਲਦਾ ਨਜ਼ਰ ਨਹੀਂ ਆਉਂਦਾ। ਔਰ ਇਹ ਜਿਹੜੇ ਝੰਡੇ ਨੇ ਜੀ ਇਹ ਪਿੰਡਾਂ ਦੇ ਖੌਲ ਰਹੇ ਖੂਨ ਦਾ ਇੱਕ ਕਿਸਮ ਦੇ ਨਾਲ ਪ੍ਰਤੀਕ ਨੇ। ਕਿਸਾਨ ਧਿਰਾਂ ਜਿਹੜੀਆਂ ਨੇ ਜਿਹੜੇ ਬੈਜ ਲੱਗਦੇ ਆ ਜੀ ਉਹਦੀ ਮੰਗ ਪੂਰੀ ਨਹੀਂ ਹੋ ਰਹੀ ਉਹਨਾਂ ਕੋਲੇ, ਇੰਨੀ ਜ਼ਿਆਦਾ ਉਹਦੀ ਜਿਹੜੀ ਜੀ ਉਹ ਡਿਮਾਂਡ ਹੈ। ਮਾਝੇ ਦੇ ਏਰੀਏ ਦੇ ਵਿੱਚ ਕਿਸਾਨੀ ਲਹਿਰ ਦੇ ਝੰਡੇ ਜਿਹੜਾ ਜੀ ਉਹ ਬਣ ਰਹੇ ਆ। ਘਰਾਂ ਦੇ ਵਿੱਚ ਬੀਬੀਆਂ ਜਿਹੜੀਆਂ ਜੀ ਉਹ ਇਹ ਝੰਡੇ ਸੀ ਰਹੀਆਂ ਨੇ, ਕਿਉਂਕਿ ਬਾਹਰੋਂ ਮੁੱਲ ਲੈਣ ਦੇ ਨਾਲੋਂ ਕੱਪੜਾ ਲੈ ਕੇ ਲੋਕ ਆਪਣਾ ਯੋਗਦਾਨ ਪਾ ਰਹੇ ਆ ਕਿ ਜੀ 500 ਝੰਡਾ ਮੈਂ ਦਊਂ, 400 ਝੰਡਾ ਮੈਂ ਦਊਂ। ਉਹ ਝੰਡੇ ਆਉਂਦੇ ਬਾਅਦ ਨੇ ਲੱਗ ਜਿਹੜੇ ਜੀ ਉਹ ਪਹਿਲਾਂ ਜਾਂਦੇ ਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦਫ਼ਤਰ ਸਕੱਤਰ ਹੈ ਜੀ ਗੁਰਬਚਨ ਸਿੰਘ ਚੱਬਾ,
ਉਹਦਾ ਪੂਰਾ ਪਰਿਵਾਰ 15 ਦਿਨਾਂ ਤੋਂ ਝੰਡੇ ਹੀ ਸੀ ਜਾਂਦਾ। ਉਹ ਇਹ ਕਹਿੰਦਾ ਕਿ ਝੰਡਿਆਂ ਦੀ ਡਿਮਾਂਡ ਇੰਨੀ ਤੇਜ਼ੀ ਦੇ ਨਾਲ ਵੱਧ ਰਹੀ ਹੈ ਕਿ ਉਹਨਾਂ ਦੇ ਘਰ ਦੀਆਂ 4 ਔਰਤਾਂ ਦਿਨ ਰਾਤ ਝੰਡੇ ਜਿਹੜਾ ਜੀ ਉਹ ਸੀ ਰਹੀਆਂ ਨੇ। ਬੈਜ ਜਿਹੜੇ ਆ ਜੀ ਉਹ ਨਵੇਂ ਆਰਡਰ ਕੀਤੇ ਜਾ ਰਹੇ ਆ। ਦੁਆਬੇ ਤੇ ਮਾਝੇ ਦੇ 200 ਪਿੰਡਾਂ ਦੇ ਵਿੱਚ ਆਪ ਮੁਹਾਰੇ ਕਿਸਾਨ ਇਕਾਈਆਂ ਬਣ ਗਈਆਂ ਨੇ, ਜਿਹਦੇ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ। ਇਹ ਇੱਕ ਬੜਾ ਤਸੱਲੀ ਵਾਲਾ ਜਿਹੜਾ ਜੀ ਉਹ ਪੁਆਇੰਟ ਆ ਨੌਜਵਾਨਾਂ ਵਾਲਾ, ਕਿਉਂਕਿ ਇਹ ਵੀ ਦੋਸ਼ ਜਿਹੜਾ ਉਹ ਲੱਗ ਰਿਹਾ ਨਾ ਕਿ ਜਿਹੜਾ ਨੌਜਵਾਨ ਤਬਕਾ ਇਹ ਟਰੋਲ ਆਰਮੀ ਦਾ ਪਾਰਟ ਬਣ ਗਿਆ, ਔਰ ਉਸ ਜਿਹੜੀ ਟਰੋਲ ਆਰਮੀ ਆ ਉਹਦੇ ਗਾਇਕਾਂ ਦੇ ਪਿੱਛੇ ਲੱਗ ਗਿਆ। ਤਾਂ ਤੁਸੀਂ ਦੇਖੋ ਮੁੜਿਆ ਉੱਥੇ ਮੋੜਾ ਪਿਆ, ਜਿਹੜੀ ਇੱਕ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਇਹ ਨੌਜਵਾਨ ਜਿਹੜੇ ਜੀ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਕਿਸਾਨ ਇਕਾਈਆਂ ਖੜੀਆਂ ਕਰ ਲਈਆਂ। ਮੁਕਤਸਰ ਦਾ ਪਿੰਡ ਦੋਦਾ, ਉਹਦਾ ਇੱਕ ਕਿਸਾਨ ਜਿਹੜਾ ਜੀ ਕਹਿੰਦਾ ਕਿ ਖੇਤੀ ਬਿੱਲਾਂ ਨੇ ਸੁੱਤੀ ਕਿਸਾਨੀ ਜਗਾਤੀ ਹੈ। ਉਹ ਕਹਿੰਦੇ ਕਿ ਹੁਣ ਤਾਂ ਆੜ੍ਹਤੀਏ ਵੀ ਕਹਿਣ ਲੱਗ ਗਏ ਆ ਕਿ ਕਿਸਾਨ ਧਿਰਾਂ ਬਿਨਾਂ ਗੁਜ਼ਾਰਾ ਨਹੀਂ ਹੈ। ਸੰਗਰੂਰ ਬਰਨਾਲਾ ਜ਼ਿਲ੍ਹੇ ਦੇ ਪਿੰਡੋਂ ਪਿੰਡ ਨਾਅਰੇ ਗੂੰਜਣ ਲੱਗੇ ਆ। ਬਰਨਾਲੇ ਦੇ ਜਿਹੜਾ ਕਿਸਾਨ ਆ ਜੀ ਉਹ ਇਹ ਕਹਿੰਦਾ ਕਿ ਕਿਸਾਨੀ ਇੱਕਦਮ ਕਰੋ ਜਾਂ ਮਰੋ ਦੀ ਰੌਂ ਦੇ ਵਿੱਚ ਜਿਹੜਾ ਜੀ ਉਹ ਆ ਗਈ ਹੈ। ਇਹ ਕਿਹਾ ਜਾ ਰਿਹਾ ਹੈ ਕਿ ਲੋਕ ਜਿਹੜੇ ਨੌਜਵਾਨ ਤਬਕਾ ਜੀ ਉਹ ਬੈਜ ਮੰਗਦਾ ਕਿ ਅਸੀਂ ਉਹ ਬੈਜ ਆਪਣੀ ਛਾਤੀ ਦੇ ਉੱਤੇ ਲਾਉਣ ਨੂੰ ਪ੍ਰਾਊਡ ਮਹਿਸੂਸ ਕਰਨ ਲੱਗਿਆ, ਜਿਹੜੀ ਕਿ ਇੱਕ ਕਿਸਮ ਦੇ ਨਾਲ ਚਿਣਗ ਹੁੰਦੀ ਆ। ਇੱਕ ਜਿਹੜੀ ਸੰਗਰੂਰ ਜ਼ਿਲ੍ਹੇ ਦੇ ਵਿੱਚ 3 ਲੱਖ ਝੰਡੇ ਤੇ ਬੈਜ ਜਿਹੜੇ ਜੀ ਉਹ ਕਿਸਾਨਾਂ ਨੇ ਲਏ ਨੇ। ਉਹ ਯੋਗਦਾਨ ਪਾਉਣ ਲਈ ਤਿਆਰ ਨੇ, ਮੁਫਤ ਨਹੀਂ ਭਾਲ ਰਹੇ। ਉਹ ਕਹਿੰਦੇ ਜਿੰਨੇ ਦਾ ਇਹ ਕਾਸਟ ਕਰਦਾ ਅਸੀਂ ਉਹ ਪੈਸੇ ਦਿੰਨੇ। ਸਭ ਨੂੰ ਪਤਾ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਇਸੇ ਤਰੀਕੇ ਦੇ ਨਾਲ ਚੱਲਦੀਆਂ ਨੇ, ਔਰ ਜਿਹੜੇ ਪਿੰਡਾਂ ਦੇ ਵਿੱਚ ਝੰਡੇ ਜਿਹੜੇ ਨੇ ਉਹ ਨੌਜਵਾਨ ਖੁਦ ਲੈ ਕੇ ਜਿਹੜੇ ਵੀ ਉਹ ਲਗਾ ਰਹੇ ਆ। ਬਾਦਲ ਪਿੰਡ ਦੇ ਜਿਹੜੇ ਕਿਸਾਨ ਨੇ ਉਹ ਸੰਘਰਸ਼ ਦੇ ਵਿੱਚ ਕੁੱਦੇ ਆ ਜੀ। ਉੱਥੇ ਮੋਰਚਾ ਹੁਣ ਕੱਲ ਸਮਾਪਤ ਹੋਇਆ। ਜਿਹੜੇ ਕਿਸਾਨ ਨੇ ਉਹ ਇੱਕ ਨੇ ਕਿਸਾਨ ਪਰਿਵਾਰ ਹੈ, ਉਹਨੇ ਦੇਖੋ ਤੁਸੀਂ ਕਿੱਡੀ ਵੱਡੀ ਗਿਣਤੀ 'ਚ ਉੱਥੇ ਲੋਕ ਗਏ। ਨਿੰਬੂ ਪਾਣੀ ਦਾ ਜਿਹੜਾ ਸੀਗਾ ਛਬੀਲ ਉਹ ਇੱਕ ਕਿਸਾਨ ਪਰਿਵਾਰ ਨੇ ਸੰਭਾਲੀ ਰੱਖੀ। ਇੱਕ ਨੇ ਜਿਹੜਾ ਸੀਗਾ ਜੀ ਉਹ ਚਾਹ ਦਾ ਲੰਗਰ ਲਾਈ ਰੱਖਿਆ। ਕਹਿ ਦੇਣਾ ਬੜਾ ਛੋਟੀ ਗੱਲ ਹੈ ਜੀ, ਜਦੋਂ ਗਿਣਤੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਵੇ। ਜਿਹੜਾ ਇੱਥੇ ਪਟਿਆਲੇ ਤੇ ਮੋਰਚਾ ਲੱਗਿਆ ਸੀਗਾ ਕੱਲ ਉਠਾਇਆ ਗਿਆ, ਉਹਦੇ 'ਚ 1 ਲੱਖ ਬੰਦਾ ਆ ਕੇ ਗਿਆ ਜੀ। ਤੇ ਇਦੋਂ ਵੱਧ ਬਾਦਲ ਪਿੰਡ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਸੀ ਉੱਥੇ ਬੰਦਾ ਸੀਗਾ। ਜਦੋਂ ਇੰਨੇ ਬੰਦੇ ਨੂੰ ਤੁਸੀਂ ਨਿੰਬੂ ਪਾਣੀ ਨਹੀਂ ਪਿਆਉਣਾ ਹੋਵੇ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਜਿਹੜਾ ਜੀ ਇੱਕ ਕਮਿਟਮੈਂਟ ਵਾਲਾ ਕੰਮ ਜਿਹੜਾ ਉਹ ਹੋਊਗਾ। ਪਰ ਕਿਸਾਨ ਜਿਹੜੇ ਨੇ ਉਹ ਬੜੇ ਸਿਰੜ ਦੇ ਨਾਲ ਮੂਹਰੇ ਹੋ ਕੇ ਜਿਹੜਾ ਜੀ ਉਹ ਕਰ ਰਹੇ ਆ ਕਿ ਉਹਨਾਂ ਦਾ ਇਸ ਸੰਘਰਸ਼ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਯੋਗਦਾਨ ਹੈ। ਜੀ ਜੀ ਬਿਲਕੁਲ, ਦਿਲੋਂ ਲੱਗੇ ਹੋਏ ਆ ਨਾ, ਦਿਲੋਂ। ਤੇ ਅੱਗੇ ਨਵਜੋਤ ਸਿੱਧੂ ਦੀ ਗੱਲ ਕਰੀਏ ਤੇ 19 ਮਹੀਨਿਆਂ ਦੇ ਬਾਅਦ ਹੁਣ ਬਾਹਰ ਨਿਕਲਣਗੇ। ਦੇਖੋ ਨਵਜੋਤ ਸਿੰਘ ਸਿੱਧੂ ਨੇ 19 ਮਹੀਨੇ ਪਹਿਲਾਂ ਟਵੀਟ ਜਿਹੜਾ ਜੀ ਉਹ ਕੀਤਾ ਸੀਗਾ ਕਿ ਮੈਂ ਸਰਕਾਰੀ ਕੋਠੀ ਛੱਡ ਦਿੱਤੀ ਆ ਤੇ ਚਾਬੀ ਸਰਕਾਰ ਨੂੰ ਦੇਣ। ਉਹ ਲਾਸਟ ਟਵੀਟ ਸੀਗਾ ਉਹਨਾਂ ਦਾ। ਉਸ ਤੋਂ ਬਾਅਦ ਜਿਹੜਾ ਹੁਣ ਲੇਟੈਸਟ ਟਵੀਟ ਆ ਉਹਨਾਂ ਦਾ ਪਰਸੋਂ ਆਇਆ ਕਿਸਾਨੀ ਸੰਘਰਸ਼ ਦੇ ਹੱਕ 'ਚ। ਕੱਲ ਫਿਰ 3 ਟਵੀਟ ਲਗਾਤਾਰ ਜਿਹੜੇ ਵੀ ਉਹ ਆਏ। ਉਸ ਤੋਂ ਬਾਅਦ ਆਪਣੇ ਪੇਜ ਦੇ ਉੱਤੇ ਲਾਈਵ ਹੋ ਕੇ ਉਹਨਾਂ ਨੇ ਕਿਸਾਨ ਸੰਘਰਸ਼ ਦੀ ਹਮਾਇਤ ਜਿਹੜੀ ਸੀ ਉਹ ਕੀਤੀ। ਇਹ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਬਹੁਤ ਦਰਦ ਜਿਹੜਾ ਜੀ ਉਹ ਜਾਗ ਪਿਆ ਇੱਕਦਮ ਕਿਸਾਨਾਂ ਦਾ, ਨਹੀਂ। ਉਹ ਆਪਣੀ ਹੋਂਦ ਦਾ ਫਿਕਰ ਉਹਨਾਂ ਨੂੰ ਜਿਹੜਾ ਜੀ ਉਹ ਪੈ ਗਿਆ, ਜਿਹੜੀ ਪੋਲੀਟੀਕਲ ਹੋਂਦ ਹੈ ਉਹਦਾ। ਕਿਉਂਕਿ ਇਹ ਗੱਲ ਉੱਠਣ ਲੱਗ ਪਈ ਵੱਡੇ ਪੱਧਰ ਦੇ ਉੱਤੇ ਕਿ ਸਿੱਧੂ ਸਾਹਿਬ ਤੁਹਾਡੀ ਇਸ ਮੌਨ ਵਰਤ ਤੋਂ ਕਿਸਾਨਾਂ ਨੇ ਕੀ ਲੈਣਾ? ਤੁਸੀਂ 19 ਮਹੀਨੇ ਤੋਂ ਬੈਠੇ ਹੋ ਤੇ ਹੁਣ ਉਹ ਸਮਾਂ ਜੇ ਹੁਣ ਨਾ ਬੋਲੇ ਤੇ ਜਦੋਂ ਤੁਸੀਂ ਵੋਟਾਂ ਮੰਗਣ ਆਓਗੇ ਤੇ ਫਿਰ ਜਿਹੜਾ ਵੀ ਉਹ ਕਿਸਾਨ ਵੀ ਮੌਨ ਹੀ ਧਾਰਨਗੇ ਤੁਹਾਨੂੰ ਵੇਖ ਕੇ। ਇਹ ਅਕਸਰ ਗੱਲ ਚੱਲਦੀ ਹੈ ਕਿ ਨਵਜੋਤ ਸਿੰਘ ਸਿੱਧੂ ਹੋਰੀ ਮੁੱਖ ਮੰਤਰੀ ਬਣਨਾ ਚਾਹੁੰਦੇ ਆ। ਖਾਸ਼ ਹੋਊਗੀ, ਹਰੇਕ ਰਾਜਨੀਤਿਕ ਵਿਅਕਤੀ ਦੀ ਖਾਸ਼ ਹੁੰਦੀ ਆ, ਕੁਛ ਵੀ ਗਲਤ ਨਹੀਂ ਗਾ ਉਹਦੇ ਵਿੱਚ। ਕਿਹੜੀ ਪਾਰਟੀ ਵੱਲੋਂ ਬਣਨਾ ਚਾਹੁੰਦੇ ਆ, ਅਟਕਣਾ ਲੱਗਦੀਆਂ ਰਹਿੰਦੀਆਂ ਨੇ ਅਕਸਰ। ਔਰ ਹੁਣ ਇਹ ਹੋਇਆ ਕਿ ਜਦੋਂ ਸਵਾਲ ਉੱਠਣ ਲੱਗੇ ਤਾਂ ਫਿਕਰ ਦਾ ਉਹਨਾਂ ਨੂੰ ਜਿਹੜਾ ਵੀ ਉਹ ਹੋਇਆ। ਲਾਸਟ ਟਾਈਮ ਉਹਨਾਂ ਨੂੰ ਸੁਣਿਆ ਗਿਆ ਸੀਗਾ ਜਦੋਂ ਕਰਤਾਰਪੁਰ ਦਾ ਲਾਂਘਾ ਖੁੱਲਿਆ, ਪਾਕਿਸਤਾਨ ਜਾ ਕੇ ਬੋਲੇ ਸੀ, ਭਾਰਤ ਵਾਲੀ ਸਾਈਡ ਨਹੀਂ ਬੋਲੇ ਸੀ। ਔਰ ਉਸ ਤੋਂ ਬਾਅਦ ਫਿਰ ਉਹ ਮੌਨ ਵਰਤ ਦੇ ਉੱਤੇ ਚਲੇ ਗਏ। ਅੱਜ ਭੰਡਾਰੀ ਪੁਲ ਤੋਂ ਲੈ ਕੇ ਹਾਲਗੇਟ ਤੱਕ ਅੰਮ੍ਰਿਤਸਰ ਦੇ ਵਿੱਚ ਰੋਸ ਮਾਰਚ ਜਿਹੜਾ ਉਹ ਕੱਢਣ ਜਾ ਰਹੇ ਨਵਜੋਤ ਸਿੰਘ ਸਿੱਧੂ ਹੋਰੀ। ਅੱਛਾ, ਹੁਣ ਵੇਖਣਾ ਇਹ ਹੋਊਗਾ ਕਿ ਉਹਨਾਂ ਦੇ ਨਾਲ ਕਿਹੜੇ ਕਾਂਗਰਸੀ ਹੋਰ ਜਿਹੜੇ ਜੀ ਉਹ ਜਾਂਦੇ ਆ, ਕਿਉਂਕਿ ਇਹ ਸਭ ਨੂੰ ਪਤਾ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਚਾਲੇ 36 ਦਾ ਅੰਕੜਾ। ਕੈਪਟਨ ਅਮਰਿੰਦਰ ਸਿੰਘ ਹੋਰੀ ਪੂਰੀ ਕੋਸ਼ਿਸ਼ ਕਰਨਗੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਕੋਈ ਕਾਂਗਰਸੀ ਨਾ ਤੁਰੇ। ਪਰ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਮਾਮਲਿਆਂ ਦੇ ਬਾਰੇ ਇੰਚਾਰਜ ਜਿਹੜੇ ਬਣੇ ਹਰੀਸ਼ ਰਾਵਤ ਨੇ,
ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਲਗਾਤਾਰ ਗੱਲਬਾਤ ਜਿਹੜੀ ਹੈ ਉਹ ਕੀਤੀ ਹੈ। ਉਹ ਘੁੜਕੀ ਜਿਹੜੀ ਦੀ ਉੱਤੇ ਜ਼ਰੂਰ ਰਹੂਗੀ ਕਿ ਵੀ ਜੇ ਰੋਕਿਆ ਤੇ ਫਿਰ ਜਿਹੜਾ ਦੀ ਉਹ ਕਾਂਗਰਸੀਆਂ ਦੀ ਵੀ ਪੁੱਛਗਿੱਛ ਜਿਹੜੀ ਆ ਉਹ ਹੋ ਸਕਦੀ ਹੈ। ਨਵਜੋਤ ਸਿੰਘ ਸਿੱਧੂ ਬਾਹਰ ਅੱਜ ਆਉਣਗੇ ਔਰ ਰੋਸ ਮਾਰਚ ਦੇ ਵਿੱਚ ਹਿੱਸਾ ਲੈਣਗੇ। ਕੀ ਉਹ ਇਸ ਰੋਸ ਮਾਰਚ ਦੇ ਵਿੱਚ ਹਿੱਸਾ ਲੈਣ ਤੋਂ ਬਾਅਦ ਫੇਰ ਘਰ ਵੜ ਜਾਣਗੇ ਜਾਂ ਉਹ ਬੋਲਦੇ ਰਹਿਣਗੇ? ਇਹ ਉਹਨਾਂ ਦੀ ਸ਼ੁਰੂਆਤ ਹੈ ਤੇ ਉਹ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਜਿਹੜੀ ਸੜਕਾਂ ਦੇ ਉੱਤੇ ਨਿਕਲ ਕੇ ਕਰਨਗੇ, ਇਹਦੇ ਬਾਰੇ ਸਮਾਂ ਜਿਹੜਾ ਦੀ ਉਹ ਦੱਸੂਗਾ। ਇੰਨਾ ਜ਼ਰੂਰ ਹੈ ਕਿ ਨਵਜੋਤ ਸਿੰਘ ਸਿੱਧੂ ਹੁਣੀ ਬੋਲ ਪਏ ਆ, ਕਮ ਸੇ ਕਮ ਹੋਂਦ ਰਹਿ ਗਈ ਆ, ਨਹੀਂ ਤਾਂ ਜਿਹੋ ਜਿਹੇ ਹਾਲਾਤ ਜਿਹੜੇ ਦੀ ਉਹ ਬਣ ਰਹੇ ਵਾਕਿਆ ਹੀ ਇੱਦਾਂ ਦਾ ਜਿਹੜਾ ਹੋ ਜਾਣਾ ਸੀਗਾ ਕਿ ਲੋਕਾਂ ਨੇ ਫਿਰ ਇਹੀ ਕਹਿਣਾ ਸੀਗਾ ਵੀ ਤੁਸੀਂ ਤਾਂ ਚੈਨਲ ਬਣਾਇਆ, ਜਿੱਤੇਗਾ ਪੰਜਾਬ। ਉਹ ਵੀਡੀਓ ਦੇ ਨਾਲ ਤਾਂ ਨਹੀਂ ਨਾ ਜਿੱਤਣਾ ਵੀ ਹੋਰ ਤੁਸੀਂ 6 ਮਹੀਨਿਆਂ ਨੂੰ ਬਾਹਰ ਨਿਕਲੋ ਤੇ ਲੋਕਾਂ ਨੂੰ ਪੁੱਛਦੇ ਫਿਰੋ ਵੀ ਕਿੱਥੇ ਆ ਪੰਜਾਬ। ਉਦੋਂ ਕਿਉਂਕਿ ਕੁਝ ਵੀ ਜਿਹੜਾ ਦੀ ਉਹ ਮਿਲਣਾ ਨਹੀਂਗਾ। ਲੋਕਾਂ ਦਾ ਗੁੱਸਾ, ਲੋਕਾਂ ਦਾ ਰੋਹ ਜਿਹੜਾ ਦੀ ਉਹ ਝੱਲਣਾ ਬੜਾ ਔਖਾ ਹੁੰਦਾ, ਖਾਸ ਤੌਰ ਦੇ ਉੱਤੇ ਜਦੋਂ ਵੱਡੇ ਪੱਧਰ ਦੇ ਉੱਤੇ ਰੋਹ ਹੋਵੇ। ਜੋ ਹਾਲਾਤ ਸਨੀ ਦਿਓਲ ਦੇ ਪੋਸਟਰਾਂ ਦੇ ਲੋਕਾਂ ਨੇ ਕੀਤੇ ਪਏ ਆ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ, ਉਹ ਇਹਦੀ ਇੱਕ ਵੱਡੀ ਮਿਸਾਲ ਹੈ। ਬਿਲਕੁਲ ਜੀ, ਆ ਸਾਰੇ ਲੀਡਰ ਕਿਸਾਨਾਂ ਦੇ ਰੋਹ ਨੇ ਬਾਹਰ ਕੱਢੇ ਆ, ਨਹੀਂ ਤਾਂ ਕਿੱਥੇ ਨਿਕਲਦੇ ਆ। ਤੇ ਅੱਗੇ ਸੁਖਬੀਰ ਦੇ ਸਿਆਸੀ ਸਲਾਹਕਾਰ ਦੀ ਗੱਲ ਕਰੀਏ, ਬੜੀ ਲੰਬੀ ਚੌੜੀ ਚਿੱਠੀ ਲਿਖੀ ਆ। ਇਹ ਪਰਮਜੀਤ ਸਿੰਘ ਸਿੱਧਵਾਂ ਹੈ, ਸੁਖਬੀਰ ਸਿੰਘ ਬਾਦਲ ਦਾ ਸਿਆਸੀ ਸਕੱਤਰ ਤੇ ਮੀਤ ਪ੍ਰਧਾਨ ਅਕਾਲੀ ਦਲ ਦਾ। ਉਹਨੇ ਇੱਕ ਲੰਬੀ ਚੌੜੀ ਜਿਹੜੀ ਦੀ ਉਹ ਚਿੱਠੀ ਲਿਖੀ ਹੈ ਔਰ ਇਹ ਕਿਹਾ ਕਿ ਮੈਂ ਇਹ ਚਿੱਠੀ ਪਹਿਲਾਂ ਲਿਖਣੀ ਚਾਹੁੰਦਾ ਸੀ ਜਾਂ ਮੈਨੂੰ ਲਿਖਣੀ ਚਾਹੀਦੀ ਸੀ, ਪਰ ਉਹ ਲਿਖਦਾ ਹੈ ਕਿ ਪਾਣੀ ਹੁਣ ਸਿਰ ਦੇ ਉੱਤੋਂ ਦੀ ਲੰਘ ਗਿਆ ਹੈ ਔਰ ਜ਼ਮੀਰ ਤੁਹਾਡਾ ਸਾਥ ਦੇਣ ਤੋਂ ਜਵਾਬ ਦੇ ਗਿਆ, ਜਿਸ ਕਰਕੇ ਹੁਣ ਇਹ ਚਿੱਠੀ ਲਿਖਣੀ ਜ਼ਰੂਰੀ ਹੋ ਗਈ ਹੈ। ਉਹ ਕਹਿੰਦਾ ਹੈ ਕਿ ਮੇਰਾ ਤੁਹਾਡੇ ਨਾਲ ਨਿੱਜੀ ਸਾਂਝ ਤੇ ਮੋਹ ਵੀ ਜਿਹੜਾ ਦੀ ਹੋ ਰਿਹਾ। ਇਹ ਵੀ ਕਹਿੰਦਾ ਕਿ ਮੈਂ ਬਹੁਤ ਸਾਰੇ ਫੈਸਲਿਆਂ ਤੁਹਾਡੇ ਫੈਸਲਿਆਂ ਦੇ ਖਿਲਾਫ ਸਲਾਹ ਦਿੱਤੀ, ਤੁਸੀਂ ਨਹੀਂ ਮੰਨੀ ਤਾਂ ਮੈਂ ਸਿਆਸੀ ਸਕੱਤਰ ਹੋਣ ਕਰਕੇ ਤੁਹਾਡੇ ਫੈਸਲਿਆਂ ਨੂੰ ਜਿਹੜਾ ਸੀ ਉਹ ਪ੍ਰਚਾਰਿਆ ਤੇ ਕਿਸੇ ਕੋਲ ਇਹ ਕਦੇ ਜ਼ਿਕਰ ਨਹੀਂ ਕੀਤਾ ਕਿ ਮੈਂ ਇਸ ਫੈਸਲੇ ਦੇ ਵਿਰੁੱਧ ਸੀ। ਇਹ ਵੀ ਲਿਖਿਆ ਕਿ ਮੈਂ ਤੁਹਾਨੂੰ ਬਹੁਤ ਨੇੜੇ ਤੋਂ ਜਾਣਿਆ ਤੇ ਵੇਖਿਆ ਕਿ ਤੁਹਾਡੇ ਅੰਦਰ ਪੰਜਾਬ ਜਾਂ ਪੰਥ ਨਾਲੋਂ ਆਪਣੇ ਨਿੱਜੀ ਹਿੱਤ ਜ਼ਿਆਦਾ ਭਾਰੂ ਨੇ ਔਰ ਤੁਸੀਂ ਪਾਰਟੀ ਨੂੰ ਹਮੇਸ਼ਾ ਡਿਕਟੇਟਰ ਵਜੋਂ ਚਲਾਉਣ ਕਰਕੇ ਪਾਰਟੀ ਨੂੰ ਆਪਣੇ 100 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਨਮੋਸ਼ੀ ਵਾਲੀ ਹਾਰ ਤੇ ਲੈ ਗਏ ਤੇ ਤੀਜੇ ਸਥਾਨ ਦੇ ਉੱਤੇ ਪਾਰਟੀ ਆਈ। ਉਹਨੇ ਇੱਕ ਚਿੱਠੀ ਦੇ ਵਿੱਚ ਜਿਹੜਾ ਦੀ ਇਹ ਲਿਖਿਆ ਕਿ 2014 ਦੇ ਵਿੱਚ ਸਾਨੂੰ ਵਾਘਾ ਬਾਰਡਰ ਤੋਂ ਰਾਜਪੁਰੇ ਤੱਕ ਭਾਜਪਾ ਚੰਗੀ ਜਿਹੜੇ ਦੀ ਉਹ ਕਹਿਣ ਦੇ ਵਾਸਤੇ ਤੁਸੀਂ ਲਾਈ ਰੱਖਿਆ, ਅੰਬਾਲਾ ਤੋਂ ਦਿੱਲੀ ਬਾਰਡਰ ਤੱਕ ਇਹਨੂੰ ਮਾੜੀ ਗਿਆ, ਫਿਰ ਹਿੰਦੁਸਤਾਨ ਦੇ ਵਿੱਚ ਜਦੋਂ ਤੁਸੀਂ ਦਿੱਲੀ ਜਿਹੜਾ ਦੀ ਉਹ ਵੜ ਗਏ ਤੇ ਉਸ ਤੋਂ ਬਾਅਦ ਇਹ ਤੁਹਾਨੂੰ ਚੰਗੀ ਲੱਗਣ ਲੱਗ ਜਾਂਦੀ। ਇਹ ਕਿਹਾ ਕਿ ਤੁਸੀਂ ਜਬਰੀ ਹਰਿਆਣਾ ਦੀ ਚੋਣ ਭਾਜਪਾ ਖਿਲਾਫ ਲੜੀ, ਲੋਕੀ ਪੁੱਛਦੇ ਸੀ ਕਿ ਭਾਜਪਾ ਇਕੱਲੇ ਹਰਿਆਣੇ ਦੇ ਵਿੱਚ ਹੀ ਮਾੜੀ ਹੈ, ਫਿਰ ਦਿੱਲੀ ਦੇ ਵਿੱਚ ਬਾਈਕਾਟ, ਹਰਿਆਣੇ ਦੇ ਵਿੱਚ ਮੁਕਾਬਲਾ, ਪੰਜਾਬ ਦੇ ਵਿੱਚ ਸਾਂਝ, ਇਹ ਬੱਚਿਆਂ ਵਾਲੀਆਂ ਕਾਰਵਾਈਆਂ ਸਨ। ਉਹਨੇ ਲਿਖਿਆ ਕਿ ਅਕਾਲੀ ਦਲ ਦੀ ਸਰਕਾਰ ਦੇ ਗ੍ਰਹਿ ਮੰਤਰੀ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੱਲ ਤੁਸੀਂ ਹਮੇਸ਼ਾ ਪਾਸਾ ਵੱਟ ਕੇ ਸਰਸਾ ਡੇਰੇ ਪ੍ਰਤੀ ਨਰਮ ਰੁਖ ਅਪਣਾਇਆ ਔਰ ਇਹ ਵੀ ਲਿਖਿਆ, ਜਿਹੜੀ ਕਿ ਬੜੀ ਅਹਿਮ ਗੱਲ ਹੈ, ਕਿ ਡੇਰਾ ਮੁਖੀ ਨੂੰ ਅਕਾਲ ਤਖਤ ਤੋਂ ਮਾਫੀ ਦਵਾਈ ਤੇ ਆਪਣੀ ਜਿੱਦ ਦੇ ਨਾਲ ਡੇਰਾ ਮੁਖੀ ਦੀਆਂ ਫਿਲਮਾਂ ਪੰਜਾਬ ਦੇ ਵਿੱਚ ਚਲਵਾਉਣ ਲਈ ਸਰਕਾਰ ਦੀ ਵਰਤੋਂ ਕੀਤੀ। ਇਹ ਅਹਿਮ ਪੁਆਇੰਟ ਹੈ ਕਿਉਂਕਿ ਬਹਿਬਲ ਕਲਾਂ ਜਿਹੜਾ ਗੋਲੀ ਕਾਂਡ ਹੈ ਉਸ ਮਸਲੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੋਈ ਸੀਗੀ, ਜਿਹੜੀ ਜਸਟਿਸ ਰਣਜੀਤ ਸਿੰਘ ਹੋਰਾਂ ਵਾਲੀ, ਉਹਦੇ ਵਿੱਚ ਬਾਰ-ਬਾਰ ਇਸ ਚੀਜ਼ ਦਾ ਜ਼ਿਕਰ ਆਉਂਦਾ ਹੈ ਕਿ ਇਹ ਸਾਰੀ ਕਹਾਣੀ ਜਿਹੜੀ ਆ ਇਹ ਸਰਸੇ ਵਾਲੇ ਦੀਆਂ ਫਿਲਮਾਂ ਤੋਂ ਸ਼ੁਰੂ ਹੁੰਦੀ ਹੈ। ਉਹਦੇ ਨਾਲ ਸੌਦਾ ਮਾਰਿਆ ਜਾਂਦਾ ਤੇ ਫਿਲਮਾਂ ਲਵਾਉਣ ਦੇ ਵਾਸਤੇ ਉਹਨੂੰ ਮੁਆਫੀ ਜਿਹੜੀ ਆ ਅਕਾਲ ਤਖਤ ਤੋਂ ਦਿੱਤੀ ਜਾਂਦੀ ਆ। ਹੁਣ ਜਦੋਂ ਉਹਦੇ ਸਿਆਸੀ ਸਲਾਹਕਾਰ ਨੇ ਇਹ ਜਿਹੜਾ ਦੀ ਉਹ ਕਹਿ ਦਿੱਤਾ ਕਿ ਤੁਸੀਂ ਆਪਣੀ ਜਿੱਦ ਦੇ ਨਾਲ ਇਹ ਫਿਲਮਾਂ ਚਲਾਉਣ ਲਈ ਸਰਕਾਰ ਦੀ ਜਿਹੜੀ ਦੀ ਉਹ ਵਰਤੋਂ ਕੀਤੀ, ਤਾਂ ਇਹਦੇ ਨਾਲ ਪੰਥਕ ਸਰਕਾਰ ਦਾ ਕਰੂਪ ਚਿਹਰਾ ਨੰਗਾ ਹੋ ਗਿਆ ਔਰ ਇਹਦੇ ਉੱਤੇ ਕੋਈ ਪ੍ਰਤੀਕਰਮ ਅਜੇ ਅਕਾਲੀ ਦਲ ਬਾਦਲ ਨੇ ਨਹੀਂ ਦਿੱਤਾ। ਵੈਸੇ ਸੁਖਬੀਰ ਸਿੰਘ ਬਾਦਲ ਤੋਂ ਪ੍ਰਤੀਕਰਮ ਦੀ ਕੋਈ ਆਸ ਵੀ ਜਿਹੜੀ ਦੀ ਉਹ ਹੈ ਨਹੀਂ ਗੀ, ਪਰ ਉਹਨੇ ਇੰਨੀ ਗੱਲ ਜਿਹੜੀ ਦੀ ਉਹ ਜ਼ਰੂਰ ਲਿਖੀ ਆ ਕਿ ਨਾਲੇ 100 ਡੰਡੇ ਖਾਧੇ ਨਾਲੇ 9 ਗੰਢੇ ਖਾਧੇ। ਇਹ ਵੀ ਕਿਹਾ ਕਿ ਮੈਨੂੰ ਕੋਈ ਅਫਸੋਸ ਨਿਗਾ ਅਕਾਲੀ ਦਲ ਛੱਡਣ ਦਾ, ਕਿਉਂਕਿ ਮੈਂ ਕੋਈ ਰੇਤਾ ਦੀ ਖੱਡ ਤੇ ਕਬਜ਼ਾ ਨਹੀਂ ਕੀਤਾ, ਮੈਂ ਕੋਈ ਟਰਾਂਸਪੋਰਟ ਨਹੀਂ ਬਣਾਈ, ਨਾ ਮੈਂ ਕੋਈ ਸ਼ਰਾਬ ਦਾ ਠੇਕਾ ਲਿਆ, ਇਸ ਕਰਕੇ ਮੇਰੇ ਮਨ ਦੇ ਉੱਤੇ ਅਕਾਲੀ ਦਲ ਬਾਦਲ ਨੂੰ ਛੱਡਣ ਦਾ ਕਿਸੇ ਕਿਸਮ ਦਾ ਕੋਈ ਬੋਝ ਨਹੀਂ। ਚਲੋ, ਉਹਨਾਂ ਦੇ ਆਪਣੇ ਮਨ ਤੋਂ ਭਾਰ ਤਾਂ ਜ਼ਰੂਰ ਲੱਥਾ,
ਤੇ ਅੱਗੇ ਪੰਜਾਬ ਦੇ ਵਿੱਚ ਕਰੋਨਾ ਦੀ ਗੱਲ ਕਰੀਏ ਤਾਂ ਕੇਸਾਂ ਦੇ ਵਿੱਚ ਵਾਧਾ। ਸੋ ਇਉਂ ਹੈ ਕਿ ਜਿਹੜੇ ਮਿਸ਼ਨ ਫਤਿਹ ਸੀਗਾ ਜੀ, ਉਹ ਕੱਲ ਮਿਸ਼ਨ ਫਤਿਹ ਕਿੱਟ ਦੇ ਨਾਲ ਅੱਗੇ ਵਧਿਆ। ਇਹ ਕਿਹਾ ਗਿਆ ਜੀ ਕਿ ਜਿਹੜੀ ਕਿੱਟ ਵੰਡੀ ਜਾ ਰਹੀ ਆ ਉਹਦਾ ਹੁਣ ਨਾਮ ਜਿਹੜਾ ਜੀ ਮਿਸ਼ਨ ਫਤਿਹ ਕਿੱਟ ਕਰ ਦਿੱਤਾ ਜਿਹੜਾ ਜੀ ਉਹ ਗਿਆ। ਔਰ ਫਤਿਹ ਮਿਸ਼ਨ ਕਾਹਦਾ ਆ ਇਹ ਅਜੇ ਤੱਕ ਵੈਸੇ ਸਮਝ ਜਿਹੜੀ ਜੀ ਉਹ ਨਹੀਂ ਆਈ। ਜਦੋਂ ਕੋਈ ਜਿਹੜਾ ਜੀ ਠੀਕ ਹੋ ਜਾਏ ਬਿਮਾਰੀ ਵਾਇਰਸ ਜਿਹੜਾ ਜੀ, ਫਿਰ ਤਾਂ ਫਤਿਹ ਵਾਲੀ ਜਿਹੜੀ ਜੀ ਉਹ ਜ਼ਰੂਰ ਚਾਹੀਦੀ ਆ ਗੱਲ। ਜਿਵੇਂ ਥਾਲੀਆਂ ਕੌਲੀਆਂ ਚਮਚੇ ਜਿਹੜੇ ਕੁੱਟਣ ਵਾਲੇ ਸੀਗੇ, ਉਹਨਾਂ ਨੇ ਜੋ ਕੁਛ ਜਿਹੜਾ ਜੀ ਉਦੋਂ ਕੀਤਾ ਸੀਗਾ, ਅੱਜ ਉਹਨਾਂ ਦੇ ਵਿੱਚੋਂ ਕੋਈ ਨਹੀਂ ਜਿਹੜਾ ਜੀ ਉਹ ਬੋਲਦਾ। ਪਰ ਦੂਜੇ ਪਾਸੇ ਜਿਹੜੇ ਇੱਥੇ ਮਿਸ਼ਨ ਫਤਿਹ ਜਿਹੜਾ ਸੀਗਾ ਜੀ, ਇਹ ਕਹਿਤਾ ਵੀ ਸਭ ਕੁਝ ਠੀਕ ਠਾਕ ਹੋ ਗਿਆ, ਤੇ ਜਿਹੜੇ ਕੇਸ ਨੇ ਉਹ ਲਗਾਤਾਰ ਵੱਧਦੇ ਗਏ। ਨਾ ਤਾਂ ਥਾਲੀਆਂ ਵਾਲੇ ਮਾਮਲੇ ਦੇ ਵਿੱਚ ਕੇਸ ਜਿਹੜੇ ਜੀ ਉਹ ਘਟੇ। ਮੁਲਕ ਦੀ ਟੈਲੀ ਜਿਹੜੀ ਹੈ ਜੀ ਉਹ 56,43,481 ਸ਼ੋ ਜਿਹੜਾ ਜੀ ਉਹ ਕਰ ਰਹੀ ਹੈ, ਔਰ ਬੜੀ ਤੇਜ਼ੀ ਦੇ ਨਾਲ ਮੁਲਕ ਦੇ ਵਿੱਚ ਜਿਹੜੇ ਕੇਸ ਹੈ ਉਹ ਅਜੇ ਵੀ ਵੱਧਦੇ ਤੁਰੇ ਜਾ ਰਹੇ ਆ, ਔਰ ਸ਼ਾਇਦ ਪਹਿਲੇ ਨੰਬਰ ਵੱਲ ਨੂੰ ਤੇਜ਼ੀ ਨਾਲ ਵੱਧ ਰਹੇ ਆ। 1085 ਡੈਥ 24 ਘੰਟਿਆਂ 'ਚ ਹੋਈਆਂ ਨੇ। 83,361 ਜਿਹੜੇ ਜੀ ਉਹ ਨਵੇਂ ਕੇਸ ਸਾਹਮਣੇ ਆਏ ਨੇ। 90,050 ਡੈਥ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਜਿੱਥੇ ਤੱਕ ਪੰਜਾਬ ਦੀ ਗੱਲ ਹੈ ਜੀ, ਪੰਜਾਬ ਦੇ ਵਿੱਚ 1411 ਨਵੇਂ ਕੇਸ ਆਏ ਆ, ਔਰ ਹੁਣ ਪੰਜਾਬ ਦੀ ਜਿਹੜੀ ਗਿਣਤੀ ਆ ਉਹ ਲੱਖ ਦੇ ਅੰਕੜੇ ਨੂੰ ਟੱਪ ਗਈ। 1,01,341 ਕੇਸ ਜਿਹੜੇ ਉਹ ਹੋ ਗਏ। 66 ਡੈਥ ਜਿਹੜੀਆਂ ਦੀ ਉਹ 24 ਘੰਟਿਆਂ ਦੇ ਵਿੱਚ ਹੋਈਆਂ ਨੇ, ਔਰ 2926 ਡੈਥ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਜਿੱਥੋਂ ਤੱਕ ਮੌਤ ਦਾ ਅੰਕੜਾ ਹੈ ਜੀ, ਇਹ ਘੱਟ ਨਹੀਂ ਰਿਹਾ। ਅੱਜ ਵੀ ਇਹ ਵੱਡਾ ਸਵਾਲ ਖੜਾ ਹੈ। ਜਿਹੜੇ ਚਾਹੇ ਉਹ ਸਿਹਤ ਮੰਤਰੀ ਨੇ, ਚਾਹੇ ਉਹ ਮੁੱਖ ਮੰਤਰੀ ਨੇ, ਉਹ ਜਦੋਂ ਵੀ ਗੱਲ ਕਰਦੇ ਆ ਇਸ ਮੌਤ ਦੇ ਅੰਕੜੇ ਦੀ ਗੱਲ ਨਹੀਂ ਕਰਦੇ, ਕਿਉਂਕਿ ਇਸ ਮਸਲੇ ਤੇ ਉਹ ਫਸਦੇ ਆ ਕਿ ਡੈਥ ਰੇਸ਼ੋ ਇੱਥੇ ਇੰਨੀ ਜ਼ਿਆਦਾ ਜਿਹੜਾ ਜੀ ਉਹ ਕਿਉਂ ਆ। ਉਹਦਾ ਜਿਹੜਾ ਮੇਨ ਰੀਜ਼ਨ ਆ ਜੀ, ਉਹ ਕੋਈ ਮੋਟਾਪਾ ਕਹੀ ਜਾਂਦਾ ਪੰਜਾਬੀਆਂ ਦੇ ਵਿੱਚ, ਕੋਈ ਪੰਜਾਬੀਆਂ ਦੇ ਵਿੱਚ ਜਿਹੜੀਆਂ ਸ਼ੂਗਰ ਤੇ ਬਾਕੀ ਜਿਹੜੀਆਂ ਬਿਮਾਰੀਆਂ ਨੇ ਉਹ ਰੀਜ਼ਨ ਜਾਂਦਾ। ਪਰ ਜਿਹੜੀ ਮੇਨ ਰੀਜ਼ਨ ਹੈ ਨਾ ਜੀ, ਉਹ ਹੈ ਇੱਥੋਂ ਦਾ ਗਰਕ ਚੁੱਕਿਆ ਹੋਇਆ ਹੈਲਥ ਸਿਸਟਮ। ਜਦੋਂ ਲੋਕਾਂ ਨੂੰ ਤੁਸੀਂ ਪ੍ਰੋਪਰ ਇਲਾਜ ਹੀ ਨਹੀਂ ਜਿਹੜਾ ਜੀ ਉਹ ਦੇ ਪਾ ਰਹੇ, ਉਹਨਾਂ ਦੀ ਕੇਅਰ ਹੀ ਜਿਹੜੀ ਪ੍ਰੋਪਰ ਨਹੀਂ ਹੋ ਰਹੀ, ਤੇ ਉੱਥੇ ਕੀ ਕੁਛ ਬਣ ਰਿਹਾ ਜੀ। ਕਿੰਨੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਸਰਕਾਰੀ ਹਸਪੀਟਲਾਂ ਦੇ ਵਿੱਚ ਕੀ ਕੁਛ ਬਣਦਾ। ਉਹ ਕੀ ਕਰਨ? ਸਰਕਾਰੀ ਹਸਪੀਟਲਾਂ ਵਾਲਿਆਂ ਦਾ ਕੋਈ ਕਸੂਰ ਨਹੀਂ ਗਾ ਜੀ। ਉਹ ਤਾਂ ਜਿਹੜਾ ਜਿਹੋ ਜਿਹਾ ਢਾਂਚਾ ਉਹਨਾਂ ਕੋਲੇ ਹੈਗਾ ਉਹ ਚਲਾਉਣ ਦੇ ਯਤਨਾਂ ਦੇ ਵਿੱਚ ਨੇ। ਸਰਕਾਰਾਂ ਅਜੇ ਵੀ ਇਸ ਪਾਸੇ ਨਹੀਂ ਆ ਰਹੀ ਕਿ ਅਸੀਂ ਅੱਗੋਂ ਇਹਨੂੰ ਸੰਭਾਲਾਂਗੇ, ਕੁਛ ਨਵਾਂ ਲੈ ਕੇ ਆਵਾਂਗੇ ਹਸਪੀਟਲਾਂ ਦੇ ਵਿੱਚ। ਨਾ, ਇਸ ਪਾਸੇ ਵੱਲ ਨਹੀਂ ਜਿਹੜਾ ਜੀ ਉਹ ਆ ਰਹੇ। ਹੁਣ ਜਦੋਂ ਦੀਦੀ ਜੇ ਆਮ ਆਦਮੀ ਪਾਰਟੀ ਨੇ ਕਹਿਤਾ ਕਿ ਅਸੀਂ ਆਕਸੀਮੀਟਰ ਲੋਕਾਂ ਨੂੰ ਵੰਡਣੇ ਆ, 50,000 ਆਕਸੀਮੀਟਰ ਆਰਡਰ ਕਰਤੇ ਸਰਕਾਰ ਨੇ। ਅੱਛਾ, ਤੁਸੀਂ 4-5 ਕਰੋੜ ਰੁਪਈਆ ਸਿਆਸਤ ਦੇ ਕਰਕੇ ਉਹਦੇ ਉੱਤੇ ਲਾ ਰਹੇ ਹੋ, ਉਹ ਤੁਸੀਂ ਹੈਲਥ ਸੇਵਾਵਾਂ ਦੇ ਦੂਜੇ ਕੰਮ ਦੇ ਉੱਤੇ ਲਾ ਦਿਓ। ਤੁਸੀਂ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਮੁਕਾਬਲਾ ਕਰਨ ਦੇ ਵਾਸਤੇ ਜਿਹੜਾ ਜੀ ਉਹ ਲੱਗੇ ਹੋਏ। ਜੇ ਕੋਈ ਪਾਰਟੀ ਆਕਸੀਮੀਟਰ ਵੰਡ ਰਹੀ ਹੈ, ਉਹਨੂੰ ਵੰਡ ਲੈਣ ਦਿਓ। ਇਹ ਗਲਤ ਪਾਲਿਸੀਜ਼ ਨੇ। ਅਜੇ ਵੀ ਉਸ ਚੀਜ਼ ਤੋਂ ਕੁਝ ਸਿੱਖਿਆ ਨਹੀਂ ਜਾ ਰਹੀ। ਰੀਸ ਆ ਜੀ, ਰੀਸ ਆ। ਤੇ ਅਖੀਰ ਦੇ ਵਿੱਚ ਕਰੋਨਾ ਦੀ ਗੱਲ ਦੁਬਾਰਾ ਕਰਦੇ ਆ, ਇਸ ਦੇ ਕਰਕੇ ਬਾਲੀਵੁੱਡ ਦਾ ਅਰਬਾਂ ਦਾ ਬਿਜ਼ਨਸ ਠੱਪ। ਦੇਖੋ, ਜੋ ਕੁਛ ਅੱਜ ਕੱਲ੍ਹ ਬਾਲੀਵੁੱਡ ਤੇ ਚੱਲਦੇ ਆ ਨਾ ਜੀ, ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਕਿ ਫਲਾਣੇ ਨੇ ਡਰੱਗ ਮੰਗਾਈ, ਧਮਕਾਨੇ ਨੇ ਮੰਗਾਈ, ਉਹ ਇੱਧਰੋਂ ਕਿਉਂ ਲੈ ਗਿਆ, ਇੱਧਰੋਂ ਕਿਉਂ ਹੋ ਗਿਆ, ਆਹ ਕਿਉਂ ਹੋ ਗਿਆ। ਇਹ ਫਰਸਟ੍ਰੇਸ਼ਨ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ। ਨਹੀਂ ਤਾਂ ਜਿਵੇਂ ਉਹ ਬੋਲ ਰਹੀ ਹੈ ਹਿਮਾਚਲ ਵਾਲੀ ਜਿਹੜੀ ਹੀਰੋਇਨ, ਉਹਨੂੰ ਜੇ ਤੁਸੀਂ ਸੁਣਦੇ ਹੋ ਤਾਂ ਤੁਹਾਨੂੰ ਬਿਲਕੁਲ ਕਲੀਅਰ ਦਿਸਦਾ ਵੀ ਫਰਸਟ੍ਰੇਸ਼ਨ ਜਿਹੜੀ ਹੈ ਉਹ ਝਲਕ ਰਹੀ ਹੈ। ਕਿਉਂਕਿ ਰੀਅਲ ਦੀ ਦੁਨੀਆ ਦੇ ਵਿੱਚ ਰਹਿਣ ਵਾਲੇ ਜਿਹੜਾ ਜੀ ਇਹ ਲੋਕ ਨੇ, ਰੀਅਲ ਦੁਨੀਆ ਦੇ ਵਿੱਚ ਜਦੋਂ ਉਹਨਾਂ ਨੂੰ ਝਾਕਣ ਦਾ ਮੌਕਾ ਮਿਲਿਆ, ਇਹ ਲੋਕ ਘਬਰਾ ਗਏ। ਆਮ ਬੰਦਾ ਜਿਹੜਾ 2-4 ਹੁੰਦਾ ਮੁਸ਼ਕਲਾਂ ਦੇ ਨਾਲ, ਉਹ ਅਕਸਰ ਅਜਿਹੀਆਂ ਮੁਸ਼ਕਲ ਭਰੀਆਂ ਜਿਹੜੀਆਂ ਘੜੀਆਂ ਹੁੰਦੀਆਂ ਨੇ ਨਾ, ਉਹ ਝੱਲ ਲੈਂਦਾ ਉਹਨੂੰ। ਜਦੋਂ ਇਹਨਾਂ ਵੱਡੇ ਲੋਕਾਂ ਦੇ ਉੱਤੇ ਮੁਸ਼ਕਲ ਭਰੀਆਂ ਘੜੀਆਂ ਆਉਂਦੀਆਂ ਨੇ ਤੇ ਇਹਨਾਂ ਦੀ ਮੁਸ਼ਕਲ ਤਾਂ ਦੇਖੀ ਨਹੀਂ ਹੁੰਦੀ। ਇਸ ਕਰਕੇ ਫਿਰ ਫਰਸਟ੍ਰੇਸ਼ਨ ਜਿਹੜੀ ਹੈ ਜੀ ਉਹ ਦਿਸਦੀ। ਫਰਸਟ੍ਰੇਸ਼ਨ ਹੋਵੇ ਕਿਉਂ ਨਾ, ਕਰੋਨਾ ਵਾਇਰਸ ਕਰਕੇ ਸਿਨੇਮਾ ਘਰਾਂ ਨੂੰ ਤਾਲਾ ਲੱਗਿਆ 7 ਮਹੀਨੇ ਹੋ ਚੁੱਕੇ ਆ। 13 ਮਾਰਚ ਨੂੰ ਅਖੀਰਲੀ ਫਿਲਮ ਅੰਗਰੇਜ਼ੀ ਮੀਡੀਅਮ ਰਿਲੀਜ਼ ਹੋਈ ਸੀ। ਉਸ ਦਿਨ ਕਈ ਰਾਜਾਂ ਦੇ ਥੀਏਟਰ ਜਿਹੜੇ ਜੀ ਉਹ ਬੰਦ ਕਰ ਦਿੱਤੇ ਗਏ ਸੀਗੇ। ਇਸ ਤੋਂ ਬਾਅਦ ਕਈ ਮੇਕਰਸ ਜਿਹੜੇ ਸੀ ਉਹਨਾਂ ਨੇ ਆਪਣੀਆਂ ਫਿਲਮਾਂ ਨੂੰ OTT ਪਲੇਟਫਾਰਮ ਦੇ ਉੱਤੇ ਲੈ ਗਏ ਸੀਗੇ। ਬਹੁਤੇ ਜਿਹੜੀਆਂ ਵੱਡੀਆਂ ਫਿਲਮਾਂ ਵਾਲੇ ਨੇ ਉਹ ਅਜੇ ਵੀ ਇੰਤਜ਼ਾਰ ਕਰ ਰਹੇ ਆ ਕਿ ਥੀਏਟਰ ਖੁੱਲ੍ਹਣ ਤੇ ਫਿਲਮਾਂ ਉਹ ਰਿਲੀਜ਼ ਕਰਨ। ਇਸ ਵੇਲੇ ਹਿੰਦੀ ਫਿਲਮਾਂ ਦਾ ਕਰੀਬ 3200 ਕਰੋੜ ਰੁਪਏ ਦਾ ਕਲੈਕਸ਼ਨ ਰੁਕਿਆ ਹੋਇਆ।
ਜਿਹੜਾ ਟ੍ਰੈਂਡ ਐਨਾਲਿਸਟ ਨੇ 40 ਸਾਲ ਦੀ ਡਿਸਟ੍ਰੀਬਿਊਸ਼ਨ ਦੇ ਵਿੱਚ ਇਸ ਵੇਲੇ ਲੱਗੀ ਹੋਈ ਜਿਹੜੀ ਕੰਪਨੀ ਆ ਉਹਦੀ ਮੰਨੀਏ ਤੇ 7 ਮਹੀਨਿਆਂ ਦੇ ਵਿੱਚ ਸੂਰਯਵੰਸ਼ੀ 83, ਪੁਲੀ ਨੰਬਰ 1, ਲక్ష్ਮੀ ਬਾਮ, ਰਾਧੇ, ਭੁਜ, ਦੀ ਬਿਗ ਬੁਲ, ਸੜਕ 2 ਵਰਗੀਆਂ ਹਿੰਦੀ ਫਿਲਮਾਂ ਜੇ ਪਰਦੇ ਦੇ ਉੱਤੇ ਆਉਂਦੀਆਂ ਤਾਂ ਇਹਨਾਂ ਫਿਲਮਾਂ ਦਾ ਕਲੈਕਸ਼ਨ ਕਰੀਬ ਕੋ 1500 ਕਰੋੜ ਰੁਪਏ ਦੇ ਕਰੀਬ ਜਿਹੜਾ ਵੀ ਉਹ ਹੋਣਾ ਸੀਗਾ। ਇਹ ਕੰਪਨੀਆਂ ਇਹ ਵੀ ਕਹਿੰਦੀਆਂ ਨੇ ਕਿ ਹਰ ਹਫ਼ਤੇ ਐਵਰੇਜ 2 ਮੀਡੀਅਮ ਤੇ ਛੋਟੇ ਬਜਟ ਦੀਆਂ ਫਿਲਮਾਂ ਰਿਲੀਜ਼ ਹੁੰਦੀਆਂ ਨੇ ਜਿਹੜੀਆਂ ਕਿ ਐਵਰੇਜ 25 ਤੋਂ 30 ਕਰੋੜ ਰੁਪਏ ਦੀ ਕਮਾਈ ਕਰਦੀਆਂ ਨੇ। ਜੇ 29 ਹਫ਼ਤੇ 30 ਸਤੰਬਰ ਤੱਕ ਹਿਸਾਬ ਮੰਨਿਆ ਜਾਵੇ ਤਾਂ ਤਕਰੀਬਨ 58 ਫਿਲਮਾਂ ਪਰਦੇ ਤੇ ਆਉਂਦੀਆਂ ਤੇ ਇਹਨਾਂ ਦੀ ਕੁੱਲ ਕਮਾਈ ਕਰੀਬ 1500 ਤੋਂ 1700 ਕਰੋੜ ਰੁਪਏ ਹੁੰਦੀ। ਤਾਲਾਬੰਦੀ ਦੇ ਦੌਰਾਨ ਤਮਿਲ ਤੇ ਤੇਲਗੂ ਦੀਆਂ ਕਈ ਵੱਡੀਆਂ ਫਿਲਮਾਂ ਦੀ ਰਿਲੀਜ਼ ਜਿਹੜੀ ਹੈ ਜੀ ਉਹ ਟਲ ਗਈ ਹੈ। ਜੇ ਫਿਲਮਾਂ ਰਿਲੀਜ਼ ਹੁੰਦੀਆਂ ਤੇ ਇਹਨਾਂ ਦੀ ਕਮਾਈ ਤਕਰੀਬਨ 1500 ਕਰੋੜ ਰੁਪਏ ਜਿਹੜਾ ਜੀ ਉਹ ਹੋਣੀ ਸੀਗੀ। 2020 ਦੇ ਵਿੱਚ ਹੁਣ ਤੱਕ ਜਿਹੜੇ ਥੀਏਟਰ ਨੇ ਉਹ ਸ਼ੁਰੂਆਤ ਦੇ ਦਿਨਾਂ ਦੇ ਵਿੱਚ 73 ਦਿਨ ਖੁੱਲੇ। ਬਾਕਸ ਆਫਿਸ ਦੇ ਉੱਤੇ ਕਰੀਬ 824 ਕਰੋੜ ਰੁਪਏ ਦਾ ਕਲੈਕਸ਼ਨ ਜਿਹੜਾ ਹੋਇਆ। ਹਾਲਾਂਕਿ ਸਿਰਫ ਇੱਕੋ ਫਿਲਮ ਜਿਹੜੀ ਉਹ ਹਿੱਟ ਰਹੀ ਉਹ ਸੀਗੀ ਅਜੇ ਦੇਵਗਨ ਦੀ ਤਾਨਾ ਜੀ, ਜਿਹਨੇ ਬਾਕਸ ਆਫਿਸ ਦੇ ਉੱਤੇ 280 ਕਰੋੜ ਰੁਪਏ ਦੀ ਜਿਹੜੀ ਕਮਾਈ ਸੀ ਉਹ ਕੀਤੀ। ਇਹ ਤਾਂ ਵੱਡੀਆਂ ਫਿਲਮਾਂ ਨੇ, ਬਾਲੀਵੁੱਡ ਜਿਹੜਾ ਜੀ ਉਹ ਵੱਡਾ। ਔਰ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਵੀ ਸਭ ਜਾਣਦੇ ਨੇ ਕਿ ਪੰਜਾਬੀ ਦੇ ਵਿੱਚ ਵੀ ਬੜੀਆਂ ਸਾਰੀਆਂ ਘੱਟ ਘਰੜੀ ਸਹੀ ਫਿਲਮਾਂ ਤਾਂ ਬਣ ਰਹੀਆਂ ਸੀ, ਉਹ ਡੱਬਿਆਂ 'ਚ ਬੰਦ ਹੋ ਕੇ ਜਿਹੜਾ ਜੀ ਉਹ ਰਹਿ ਗਈਆਂ ਨੇ। 10-10, 15-15 ਕਰੋੜ ਰੁਪਈਆ ਜਿਹੜਾ ਉਹ ਸਟਕ ਹੋ ਗਿਆ ਪ੍ਰੋਡਿਊਸਰਾਂ ਦਾ ਉਹਦੇ ਵਿੱਚ। ਇਹ ਕਿਹਾ ਜਾ ਰਿਹਾ ਕਿ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰਾਂ ਦਾ ਵੀ ਇਹਨਾਂ ਦਿਨਾਂ ਦੇ ਵਿੱਚ ਮੰਦਾ ਹਾਲ ਹੈ। ਉਹ ਜਾਣ ਤਾਂ ਕਿੱਧਰ ਜਾਣ, ਮਹਾਮਾਰੀ ਹੈ, ਕਰ ਕੋਈ ਵੀ ਕੁਝ ਨਹੀਂ ਸਕਦਾ। ਬਿਲਕੁਲ ਸਾਰੇ ਫਸੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰੋਤੇ ਸਨ ਬਲਤੇਜ ਜੀ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ।